ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, 1450 AM ਯੂਬਾ ਸਿਟੀ, ਇਸੇ ਤਰ੍ਹਾਂ 96.5 FM ਯੂਬਾ ਸਿਟੀ ਅਤੇ 1470 AM ਸੈਕਰਾਮੈਂਟੋ ਅਤੇ ਨਾਲ ਦੀ ਨਾਲ ਸਾਡੇ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਆ ਸੈਨ ਹੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ। ਟੈਲੀਫੋਨ ਦੇ ਉੱਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਇਸੇ ਤਰ੍ਹਾਂ ਹੀ ਫੇਸਬੁੱਕ ਦੇ ਉੱਤੇ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਅੱਜ ਮਈ ਦੀ ਹੈਗੀ ਆ 14 ਤਰੀਕ ਅਤੇ ਦਿਨ ਹੈਗਾ ਸੋਮਵਾਰ ਜੀ। ਅਤੇ ਸਰੋਤਿਓ ਵੱਖ-ਵੱਖ ਅੰਤਰਰਾਸ਼ਟਰੀ ਅਤੇ ਅਮਰੀਕਾ ਦੀਆਂ ਜਿਹੜੀਆਂ ਅਹਿਮ ਖਬਰਾਂ ਉਸ ਦੇ ਉੱਤੇ ਜਿਹੜੀ ਆਪਾਂ ਉਹ ਨਜ਼ਰ ਬਣਾਵਾਂਗੇ ਅਤੇ ਨਾਲ ਹੀ ਆਪਾਂ ਦੱਸ ਦਈਏ ਪ੍ਰੋਗਰਾਮ ਦੇ ਅੱਜ ਜਿਹੜੇ ਬ੍ਰੇਕ ਤੋਂ ਬਾਅਦ ਦੇ ਹਿੱਸੇ ਦੇ ਵਿੱਚ ਜਿਹੜੀ ਅੱਜ ਵਿਸ਼ੇਸ਼ ਅਸੀਂ ਗੱਲਬਾਤ ਕਰਾਂਗੇ। ਯੂਬਾ ਸਿਟੀ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਆ ਉਹ ਉੱਥੇ ਉੱਥੇ ਵਾਲੇ ਲੋਕ ਜਿਹੜੇ ਐਡਮਿਸ਼ਨ ਹੋਣੇ ਸੁਪਰੀਡੈਂਟੈਂਟ ਜਿਹੜੇ ਸਕੂਲ ਦੇ ਲਈ ਢਿੱਲੋਂ ਹੋਣੀ ਜਿਹੜੇ ਉੱਥੇ ਬੀਬੀ ਢਿੱਲੋਂ ਹੋਣੀ ਜਿਹੜੇ ਉੱਥੇ ਇਲੈਕਸ਼ਨ ਦੇ ਵਿੱਚ ਖੜ੍ਹੇ ਨੇ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਾਂਗੇ। ਇੰਟਰਵਿਊ ਵੀ ਜਿਹੜੀ ਉਹਨਾਂ ਦੇ ਨਾਲ ਕਰਾਂਗੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 4082722500 ਦੇ ਉੱਤੇ ਕਾਲ ਕਰਕੇ। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੇਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 4087227698 ਦੇ ਉੱਤੇ। ਅਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 4087227698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਆਪਾਂ ਸ਼ੁਰੂ ਕਰਦੇ ਹਾਂ। ਆਪਾਂ ਜਾਣਦੇ ਹਾਂ ਪਿਛਲੇ ਕੁਛ ਮਹੀਨੇ ਪਹਿਲਾਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜਾ ਆ ਇਹ ਐਲਾਨ ਕੀਤਾ ਸੀਗਾ ਵੀ ਜਿਹੜੀ ਇਜ਼ਰਾਈਲ ਦੀ ਜਿਹੜੀ ਅੰਬੈਸੀ ਇਜ਼ਰਾਈਲ ਦੇ ਵਿੱਚ ਜਿਹੜੀ US ਦੀ ਅੰਬੈਸੀ ਆ ਉਸ ਨੂੰ ਜਿਹੜਾ ਆ ਉਹ ਜੈਰੂਸਲਮ ਦੇ ਵਿੱਚ ਜਿਹੜਾ ਖੋਲ੍ਹਿਆ ਜਾਊਗਾ। ਅਤੇ ਉਹਨਾਂ ਨੇ ਜਿਹੜਾ ਆਪਣਾ ਵਾਅਦਾ ਪੂਰੇ ਕਰਦੇ ਹੋਏ ਜੈਰੂਸਲਮ ਦੇ ਵਿੱਚ ਜਿਹੜੀ ਆ ਉਸ ਦਾ ਉਦਘਾਟਨ ਜਿਹੜਾ ਉਹ ਕੀਤਾ ਜਿੱਥੇ ਉਹਨਾਂ ਦੇ ਜਵਾਈ ਜੈਰਡ ਕੁਸ਼ਨਰ ਅਤੇ ਉਹਨਾਂ ਦੀ ਬੇਟੀ ਇਵਾਂਕਾ ਟਰੰਪ ਉਹ ਉੱਥੇ ਪਹੁੰਚੇ ਹੋਏ ਸੀ। ਪਰ ਇਹ ਪੂਰੇ ਦਾ ਪੂਰਾ ਜਿਹੜਾ ਮਾਹੌਲ ਆ ਪ੍ਰੋਟੈਸਟ ਦੇ ਵਿੱਚ ਅਤੇ ਇੱਕ ਹਿਸਾਬ ਦੇ ਨਾਲ ਹਿੰਸਾ ਦੀ ਭੇਂਟ ਜਿਹੜਾ ਆ ਉਹ ਚੜ੍ਹ ਗਿਆ ਜੀ। ਜੇ ਕਿਹਾ ਜਾਵੇ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡਾ ਕਤਲੇਆਮ ਜਿਹੜਾ ਫਲਸਤੀਨੀਆਂ ਦਾ ਇਜ਼ਰਾਈਲ ਵੱਲੋਂ ਕੀਤਾ ਗਿਆ, ਸਿਰਫ ਪੀਸਫੁਲ ਪ੍ਰੋਟੈਸਟਰ ਸੀਗੇ, ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀਆਂ ਕੋਈ ਗਨਜ਼ ਵਗੈਰਾ ਨਹੀਂ ਸੀਆਂ। ਅਤੇ ਗਾਜ਼ਾ ਦੇ ਬਾਰਡਰ ਦੇ ਉੱਤੇ ਹਮੇਸ਼ਾ ਹੀ ਕਹਿੰਦੇ ਵੀ ਪ੍ਰੋਟੈਸਟ ਹੁੰਦੇ ਰਹਿੰਦੇ ਹੈਗੇ ਫਲਸਤੀਨੀਆਂ ਨਾਲੋਂ। ਅਤੇ ਜਦੋਂ ਉਹ ਪ੍ਰੋਟੈਸਟ ਕਰ ਰਹੇ ਸੀ ਅਤੇ ਜਿਹੜੀਆਂ ਸਨਾਈਪਰ ਅਟੈਕ ਕੀਤੇ ਗਏ ਇਜ਼ਰਾਈਲ ਦੀਆਂ ਫੋਰਸਿਸ ਵੱਲੋਂ ਅਤੇ ਲਗਭਗ ਕੁਛ ਅਖਬਾਰਾਂ ਕਹਿ ਰਹੀਆਂ ਵੀ 43 ਲੋਕ ਮਾਰੇ ਗਏ ਆ, ਕੁਛ ਨੇ ਇਹ ਜਿਹੜਾ ਫਿਗਰ ਆ 50 ਲੋਕਾਂ ਤੱਕ ਵੀ ਦਿੱਤਾ ਗਿਆ ਵੀ 50 ਫਲਸਤੀਨੀਅਨ ਜਿਹੜੇ ਆ ਗੋਲੀਆਂ ਦਾ ਸ਼ਿਕਾਰ ਹੋਏ ਆ, ਮਾਰੇ ਗਏ ਆ ਬਾਰਡਰ ਦੇ ਉੱਤੇ। ਅਤੇ 1700 ਦੇ ਕਰੀਬ ਕਹਿੰਦੇ ਜਿਹੜੇ ਹੈਗੇ ਲੋਕ ਆ ਉਹ ਫੱਟੜ ਹੋਏ ਹੈਗੇ ਆ। ਅਤੇ ਜਿਹੜੀ ਫਲਸਤੀਨੀਅਨ ਆ ਉਹਨਾਂ ਨੇ ਪੂਰੇ ਵਰਲਡ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸੱਦਾ ਦਿੱਤਾ ਹੈ ਵੀ ਸਾਡੇ 'ਤੇ ਜਿਹੜਾ ਜ਼ੁਲਮ ਹੋ ਰਿਹਾ ਆ ਉਹਦੇ ਲਈ ਸਾਡਾ ਸਾਥ ਦਿਓ ਅਤੇ ਇਕੱਠੇ ਹੋ। ਉਹਨਾਂ ਨੇ ਸਾਰੇ ਅਰਬ, ਮੁਸਲਮਾਨ ਅਤੇ ਹੋਰ ਜਿਹੜੀਆਂ ਫਰੈਂਡਲੀ ਗਵਰਨਮੈਂਟਸ ਹੈਗੀਆਂ ਆ ਉਹਨਾਂ ਨੂੰ ਜਿਹੜੀ ਇਹ ਬੇਨਤੀ ਕੀਤੀ ਹੈਗੀ ਆ ਵੀ ਜਿਸ ਤਰ੍ਹਾਂ ਫਲਸਤੀਨੀਆਂ ਦਾ ਬਲੱਡ ਸ਼ੈਡ ਹੋ ਰਿਹਾ ਹੈਗਾ ਆ ਅਤੇ ਉਹਦਾ ਜਿਹੜਾ ਸਾਥ ਦਿੱਤਾ ਜਾਵੇ ਤਾਂ ਕਿ ਇਹ ਬਲੱਡ ਸ਼ੈਡ ਜਿਹੜਾ ਆ ਰੋਕਿਆ ਜਾ ਸਕੇ। ਬਹੁਤ ਹੀ ਜਿਹੜੀ ਮਾੜੀ ਗੱਲ ਹੋਈ ਹੈਗੀ ਜੀ। ਬਿਲਕੁਲ ਇਹ ਇੱਕ ਮਾੜੀ ਘਟਨਾ ਵਾਪਰੀ ਹੈ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕਈ ਲੋਕ ਮਾਰੇ ਗਏ ਆ। ਕੋਈ ਅਖਬਾਰਾਂ ਵਾਲੇ ਕੋਈ ਸੋਰਸਿਸ 50 ਕਹਿ ਰਿਹਾ, ਕੋਈ 43 ਕਹਿ ਰਿਹਾ ਆ। ਪਰ ਨਾਲ ਦੇ ਨਾਲ ਜੇ ਆਪਾਂ ਦੇਖਿਆ ਜਾਈਏ ਜਦੋਂ ਤੋਂ ਇਸ ਦਾ ਐਲਾਨ ਹੋਇਆ ਸੀਗਾ ਵੀ ਜਿਹੜੀ ਜੈਰੂਸਲਮ ਦੇ ਵਿੱਚ ਅਮਰੀਕਾ ਦੀ ਅੰਬੈਸੀ ਜਿਹੜੀ ਉੱਥੇ ਬਣਾਈ ਜਾਊਗੀ ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਪ੍ਰੋਟੈਸਟ ਆ ਲਗਾਤਾਰ ਜਿਹੜੇ ਫਲਸਤੀਨੀ ਲੋਕਾਂ ਦੇ ਦੁਆਰਾ ਜਿਹੜੇ ਕੀਤੇ ਗਏ ਨੇ। 80 ਦੇ ਤਕਰੀਬਨ ਜਿਹੜੇ ਪੈਲਸਤੀਨੀ ਆ ਉਦੋਂ ਤੋਂ
ਲੈ ਕੇ ਹੁਣ ਤੱਕ ਜਿਹੜੇ ਉਹ ਮਾਰੇ ਜਾ ਚੁੱਕੇ ਨੇ, 3000 ਤੋਂ ਵੱਧ ਜਿਹੜੇ ਆ ਉਹ ਜ਼ਖਮੀ ਹੋਏ ਨੇ। ਕੱਲ੍ਹ ਵਾਲੇ ਜਿਹੜੇ ਆ ਜਿਹੜੇ ਇਸ ਪ੍ਰੋਟੈਸਟ ਦੇ ਵਿੱਚ ਹਰਜੋਤ ਸਿੰਘ ਜੀ 1000 ਤੋਂ ਵੱਧ ਲੋਕ ਜਿਹੜੇ ਆ ਉਹ ਕਹਿੰਦੇ ਆ ਉਹ ਜ਼ਖਮੀ ਹੋਏ ਨੇ। ਸੋ ਇਹ ਪੈਲਸਤੀਨ ਦੇ ਹੈਲਥ ਮਿਨਿਸਟਰ ਆ, ਉਹਨਾਂ ਨੇ ਕਿਹਾ ਹੋ ਸਕਦਾ ਉਹਨਾਂ ਨੇ ਆંકੜਾ ਜਿਹੜਾ ਵੱਧ ਘੱਟ ਜਿਹੜਾ ਹੋਵੇ, ਪਰ ਫਿਰ ਵੀ ਓਵਰਆਲ ਜਿਹੜਾ ਆ ਮਾੜਾ ਰਿਹਾ ਆ। ਹਿੰਸਾ ਦੇ ਜਿਹੜਾ ਕਹਿ ਲਓ ਵੀ ਭੇਂਟ ਚੜ੍ਹ ਗਏ ਪੂਰੇ ਦਾ ਪੂਰਾ ਉਦਘਾਟਨੀ ਸਮਾਰੋਹ। ਤੇ ਇਹ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ 86 ਹੋਰ ਮੁਲਕਾਂ ਦੀਆਂ ਉੱਥੇ ਅੰਬੈਸੀਆਂ ਨੇ ਜੀ ਇਜ਼ਰਾਈਲ ਦੇ ਵਿੱਚ, ਉਹ ਸਾਰੇ ਦੀਆਂ ਸਾਰੀਆਂ ਟੈਲ ਅਵੀਵ ਦੇ ਵਿੱਚ ਆ। ਟੈਲ ਅਵੀਵ ਦੇ ਵਿੱਚ ਹੀ ਸਾਰੀਆਂ ਅੰਬੈਸੀਆਂ ਆ। ਅਮਰੀਕਾ ਦੀ ਅੰਬੈਸੀ ਵੀ ਜਿਹੜੀ ਟੈਲ ਅਵੀਵ ਦੇ ਵਿੱਚ ਸੀ, ਅਤੇ ਕਿਤੇ ਨਾ ਕਿਤੇ ਬਾਕੀ ਦੇ ਜਿਹੜੇ ਮੁਲਕ ਹੈਗੇ ਨੇ ਉਹ ਵੀ ਜਿਹੜੇ ਆ ਜੈਰੂਸਲਮ ਦੇ ਵਿੱਚ ਇਸੇ ਖਤਰੇ ਨੂੰ ਲੈ ਕੇ, ਕਿਉਂਕਿ ਇਹ ਵਿਵਾਦਿਤ ਇੱਕ ਜਗ੍ਹਾ ਆ ਜਿਹਦੇ ਉੱਤੇ ਦੋਨੋਂ ਹੀ ਮੁਲਕ ਜਿਹੜਾ ਆ ਉਹ ਹੱਕ ਜਤਾਉਂਦੇ ਨੇ ਵੀ ਇਹ ਸਾਡਾ ਇਲਾਕਾ ਆ, ਉਹ ਕਹਿੰਦੇ ਵੀ ਉਹ ਸਾਡਾ ਇਲਾਕਾ ਆ। ਸੋ ਇਸ ਨੂੰ ਲੈ ਕੇ ਇਸ ਚੀਜ਼ ਤੋਂ ਬਚਣ ਦੇ ਲਈ ਉਹ ਸਾਰੇ ਹੀ ਜਾਣੇ ਕਿਤੇ ਨਾ ਕਿਤੇ ਜਿਹੜਾ ਆ ਉਹ ਤੈਲ ਅਵੀਵ ਦੇ ਵਿੱਚ ਆਪਣੀਆਂ ਅੰਬੈਸੀਆਂ ਖੋਲ੍ਹੀ ਬੈਠੇ ਨੇ ਜੀ। ਇਹਦੇ ਸੰਬੰਧ ਦੇ ਵਿੱਚ ਜਿਹੜਾ ਫਰਾਂਸ ਦੇ ਜਿਹੜੇ ਲੀਡਰਸ ਹੈਗੇ ਆ, ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿਹੜੀ US ਦੀ ਅੰਬੈਸੀ ਤੈਲ ਅਵੀਵ ਤੋਂ ਜੈਰੂਸਲਮ ਮੂਵ ਹੋਈ ਹੈਗੀ ਆ, ਇਹ ਫਰਾਂਸ ਦੇ ਫੋਰਨ ਮਿਨਿਸਟਰ ਦੇ ਮੁਤਾਬਕ ਉਹ ਕਹਿੰਦੇ ਵੀ ਇਹ ਡਿਸੀਜਨ ਜਿਹੜਾ ਆ ਇੰਟਰਨੈਸ਼ਨਲ ਲਾ ਦੇ ਅਗੇਂਸਟ ਹੈਗਾ ਆ। ਤੇ ਕਿਉਂਕਿ ਜਿਹੜਾ ਸਿਕਿਉਰਿਟੀ ਕੌਂਸਲ ਤੇ UN ਅਸੈਂਬਲੀ ਦੇ ਵਿੱਚ ਇਹ ਰੈਜ਼ੋਲੂਸ਼ਨ ਪਾਸ ਹੋਇਆ ਸੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਊਗਾ। ਤੇ ਉੱਥੇ ਦੇ ਜਿਹੜੇ ਫਰਾਂਸ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਜਿਹੜਾ ਆ ਪੋਲੀਟੀਕਲ ਸੋਲੂਸ਼ਨ ਇਸ ਏਰੀਏ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਹੈਗਾ ਆ। ਤੇ ਦੂਸਰੇ ਪਾਸੇ ਅਗਰ ਜੇ ਦੇਖਿਆ ਜਾਵੇ, ਜਿਹੜੇ ਚੱਕ ਸ਼ੂਮਰ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ, ਸੈਨੇਟ ਮਿਨੋਰਿਟੀ ਲੀਡਰ ਜਿਹੜੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਹ ਡਿਸੀਜਨ ਲਿਆ ਬਹੁਤ ਵਧੀਆ ਲਿਆ ਹੈਗਾ ਆ। ਇਹ ਕਾਫੀ ਸਮਾਂ ਪਹਿਲਾਂ ਜਿਹੜਾ ਸਾਨੂੰ ਇਹ ਲੈਣਾ ਚਾਹੀਦਾ ਸੀ ਅੰਬੈਸੀ ਨੂੰ ਮੂਵ ਕਰਨ ਦਾ। ਜੀ ਜੀ ਜੀ। ਸੋ ਅੰਦਰ ਖਾਤੇ ਵੀ ਕਾਫੀ ਲੋਕ ਜਿਹੜੇ ਹਮਾਇਤੀ ਨੇ, ਆਪਾਂ ਨੂੰ ਪਤਾ ਹੀ ਆ ਅਮਰੀਕਾ ਦੇ ਵਿੱਚ ਵੀ ਇਜ਼ਰਾਈਲ ਦੇ ਹਮਾਇਤੀ ਕਾਫੀ ਹੈਗੇ ਨੇ। ਮੋਸਟ ਆਫ ਦੈਮ ਜਿਹੜੇ ਆ ਉਸ ਹਿਸਾਬ ਦੇ ਨਾਲ ਚੱਲਦੇ ਨੇ। ਸੋ ਦੇਖਦੇ ਹਾਂ ਵੀ ਇਸ ਨੂੰ ਲੈ ਕੇ ਆਪਾਂ ਜਦੋਂ ਅੰਬੈਸੀ ਨੂੰ ਮੂਵ ਕਰਨ ਦੀ ਗੱਲ ਆਈ ਸੀਗੀ, ਕਾਫੀ ਮੁਲਕਾਂ ਨੇ ਇਸ ਨੂੰ ਜਿਹੜਾ ਗਲਤ ਦੱਸਿਆ ਸੀਗਾ ਵੀ ਕਹਿੰਦੇ ਨਹੀਂ ਸੀ ਕਰਨਾ ਚਾਹੀਦਾ। ਸੋ ਜਿੱਦਾਂ ਹੁਣ ਸੀਰੀਆ ਦੇ ਵਿੱਚ ਵੀ ਜਿਹੜਾ ਹਮਲਾ ਹੋਇਆ, ਇਰਾਨ ਡੀਲ ਨੂੰ ਲੈ ਕੇ ਵੀ ਆ, ਬਹੁਤ ਸਾਰੇ ਹੋਰ ਮੁਲਕ ਜਿਹੜੇ ਅਮਰੀਕਾ ਨੂੰ ਇਹ ਕਹਿ ਰਹੇ ਆ ਵੀ ਇਹ ਨਹੀਂ ਸੀ ਕਰਨਾ ਚਾਹੀਦਾ। ਪਰ ਓਵਰਆਲ ਜਿਹੜਾ ਆ ਉਹ ਆਪਾਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਨੇ ਆਪਣੀਆਂ ਇੱਥੋਂ ਦੀਆਂ ਜਿਹੜੀਆਂ ਪਾਲਿਸੀ ਆ ਉਸ ਦੇ ਵਿੱਚ ਕਾਫੀ ਵੱਡੇ ਜਿਹੜੇ ਆ ਫੇਰ ਬਦਲ ਉਹ ਕੀਤੇ ਆ ਜੀ। ਇਹਦੇ ਸੰਬੰਧ ਦੇ ਵਿੱਚ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਉਹਨਾਂ ਨੇ ਅੱਜ ਸਟੇਟਮੈਂਟ ਇਸ਼ੂ ਕੀਤੀ ਹੈਗੀ ਆ ਪਈ ਜਿਹੜਾ ਦੋਨੋਂ ਜਿਹੜੀਆਂ ਮੁਲਕ ਹੈਗੇ ਆ ਇਜ਼ਰਾਈਲ ਤੇ ਪੈਲਸਤੀਨੀਅਨ, ਇਹਨਾਂ ਨੂੰ ਕੋਈ ਨਾ ਕੋਈ ਜਿਹੜਾ ਪੀਸ ਪ੍ਰੋਸੈਸ ਚੱਲਣੀ ਚਾਹੀਦੀ ਹੈਗੀ ਆ। ਰਿਲੇਸ਼ਨ ਕਿਸੇ ਤਰ੍ਹਾਂ ਦਾ ਖਤਮ ਨਹੀਂ ਹੋਣਾ ਚਾਹੀਦਾ, ਪਰ ਉਹ ਚੱਲੂ ਕਿੱਦਾਂ ਜਦੋਂ ਤੁਸੀਂ ਇੱਕ ਪਾਸੇ ਦੇ ਲੋਕ 41 ਮਾਰ ਦਿੱਤੇ ਤੇ ਦੂਜੇ ਪਾਸੇ ਕਿਸੇ ਦੇ ਕੋਈ ਝਰੀਟ ਤੱਕ ਨਾ ਆਈ ਹੋਵੇ। ਸੋ ਦੇਖੋ ਇਹ ਤਾਂ ਕਹਿਣ ਨੂੰ ਹੋਰ ਹੁੰਦਾ, ਅੰਦਰ ਖਾਤੇ ਜਿਹੜਾ ਹੋਰ ਹੁੰਦਾ, ਪਾਲਿਸੀ ਦਾ ਜਿਹੜਾ ਉਹ ਸ਼ਰੇਆਮ ਹੀ ਪਤਾ ਜਿਹੜਾ ਉਹ ਲੱਗਦਾ ਹੀ ਲੱਗਦਾ ਆ। ਸੋ ਦੇਖਦੇ ਹਾਂ ਜਿਹੜਾ ਜੀ ਕੀ ਹੁੰਦਾ ਆ। ਨਵੇਂ ਬਣੇ ਨੇ ਹੁਣ ਇਹ ਵੀ ਸੈਕਟਰੀ ਆਫ ਸਟੇਟ ਗਾਈਡਲਾਈਨਸ ਤਾਂ ਜਿਹੜੀਆਂ ਐਕਚੁਅਲ ਫੋਰਨ ਪਾਲਿਸੀ ਆ ਉਸ ਦੇ ਆਧਾਰ 'ਤੇ ਹੀ ਉਹਨਾਂ ਨੂੰ ਜਿਹੜੀ ਗੱਲਬਾਤ ਆ ਉਹ ਕਰਨੀ ਪਊਗੀ। ਸੋ ਹੋਪਫੁਲੀ ਸ਼ਾਂਤੀ ਬਣੇ, ਪਰ ਜਿੱਦਾਂ ਦੇ ਹਾਲਾਤ ਬਣੇ ਨੇ, ਜਿੱਦਾਂ ਦਾ ਇਹ ਹੈਗਾ ਆ, ਲੱਗਦਾ ਨਹੀਂ ਕੋਈ ਨੇੜਲੇ ਭਵਿੱਖ ਦੇ ਵਿੱਚ ਵੀ ਕੋਈ ਇਸ ਚੀਜ਼ ਦੇ ਵਿੱਚ ਕੋਈ ਬਹੁਤੀ ਤਬਦੀਲੀ ਆਊਗੀ ਜੀ। ਸੋ ਇਸੇ ਤਰ੍ਹਾਂ ਜਿਹੜੇ ਉੱਥੇ ਦੇ ਲੀਡਰ ਨੇਤਨਯਾਹੂ ਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਧੰਨਵਾਦ ਕੀਤਾ ਹੈ ਵੀ ਸਾਥ ਦਿੱਤਾ ਅਮਰੀਕਾ ਨੇ। ਪਰ ਇਹ ਵੀ ਬੜਾ ਰਿਹਾ ਵੀ ਉਸ ਜਿਹੜੀ ਉੱਥੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਨੋਗਰਲ ਕੀਤਾ, ਉੱਥੇ 2 ਕੰਟਰੋਵਰਸ਼ੀਅਲ ਜਿਹੜੇ ਪੈਸਟਰ ਸੀਗੇ ਉਹ ਅਮਰੀਕਾ ਦੇ ਉੱਥੇ ਗਏ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਰੋਬਰਟ ਜੈਫਰਸ ਆ ਤੇ ਦੂਜਾ ਜੌਨ ਹੈਗੀ। ਜਿਹੜਾ ਜੈਫਰਸ ਆ ਉਹ ਇੱਕ ਤਰ੍ਹਾਂ ਨਾਲ ਜਿਹੜੇ ਮੋਰਮਨ ਹੈਗੇ ਆ, ਮੋਰਮੋਨਿਜ਼ਮ, ਉਹਨਾਂ ਨੂੰ ਉਹ ਕਲਟੇ ਕਹਿੰਦਾ ਆ, ਤੇ ਦੂਸਰੇ ਪਾਸੇ ਜਿਹੜਾ ਇਸਲਾਮ ਆ ਉਹਨੂੰ ਕਹਿੰਦਾ ਵੀ ਇਹ ਈਵਲ ਰਿਲੀਜਨ ਹੈਗਾ ਆ। ਸੋ ਕਹਿੰਦੇ ਵੀ ਕੈਥੋਲਿਕ ਚਰਚ ਜਿਹੜਾ ਆ ਉਹ ਲੀਡ ਕਰੂਗਾ। ਸੋ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਬੰਦੇ ਵੀ ਸੱਦਣੇ ਨਹੀਂ ਚਾਹੀਦੇ ਉੱਦਾਂ ਦੀ ਜਗ੍ਹਾ ਦੇ ਉੱਤੇ, ਕਿਉਂਕਿ ਉਹਦੇ ਨਾਲ ਫਿਰ ਆਹੀ ਕੁਛ ਹੁੰਦਾ ਹੈਗਾ ਆ।
ਬਿਲਕੁਲ। ਤੇ ਹਰਜੋਤ ਸਿੰਘ ਜੀ, ਹੋਰ ਬਾਕੀ ਮੁਲਕਾਂ ਦੇ ਵੱਲੋਂ ਜਿਹੜੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜਾ ਇੱਕ ਹਿਸਾਬ ਨਾਲ ਇਲਜ਼ਾਮ ਘੜਿਆ ਜਾ ਰਿਹਾ, ਜਿਹੜੇ ਲੋਕਾਂ ਦੀ ਉੱਥੇ ਮੌਤ ਹੋਈ ਆ, ਵੀ ਉਹਨਾਂ ਦੇ ਕਰਕੇ ਹੀ, ਕਿਉਂਕਿ ਉਹਨਾਂ ਨੇ ਹੀ ਫੈਸਲਾ ਕੀਤਾ ਸੀਗਾ ਜੈਰੂਸਲਮ ਦੇ ਵਿੱਚ ਅੰਬੈਸੀ ਨੂੰ ਮੂਵ ਕਰਨ ਦਾ, ਉਹਨੂੰ ਖੋਲ੍ਹਣ ਦਾ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਜਦੋਂ ਹਿੰਸਕ ਰੂਪ ਅਖਤਿਆਰ ਕਰ ਗਏ ਆ, ਤੇ 41 ਲੋਕ ਜਿਹੜੇ ਆ ਉੱਥੇ ਮਾਰੇ ਗਏ ਨੇ, ਟੀਅਰ ਗੈਸ, ਗੋਲੀਆਂ, ਬਹੁਤ ਕੁਝ ਚੱਲਿਆ ਆ। ਬਾਕੀ ਜਿਹੜੇ ਉੱਥੇ ਪਹੁੰਚੇ ਸੀ, ਖਾਸ ਕਰਕੇ ਬੈਂਜਾਮਿਨ ਨੇਤਨਯਾਹੂ, ਉਹਨਾਂ ਨੇ ਇਹਦਾ ਧੰਨਵਾਦ ਕੀਤਾ ਹੀ ਆ। ਕਹਿੰਦੇ ਵੀ ਜਿਹੜੀ ਉਹਨਾਂ ਨੇ ਕਰੇਜ ਦਿਖਾਈ ਆ ਰਾਸ਼ਟਰਪਤੀ ਟਰੰਪ ਨੇ ਆਪਣੇ ਵਚਨ ਨੂੰ, ਆਪਣੇ ਵਾਅਦੇ ਨੂੰ ਜਿਹੜਾ ਪੂਰੇ ਕਰਨ ਦੇ ਲਈ, ਉਸ ਦੇ ਲਈ ਉਹਨਾਂ ਦਾ ਉਹ ਧੰਨਵਾਦ ਵੀ ਜਿਹੜਾ ਕਰਦੇ ਨੇ। ਪਰ ਓਵਰਆਲ ਲੱਗਦਾ ਨਹੀਂ ਹਰਜੋਤ ਸਿੰਘ ਜੀ ਵੀ ਇਸ ਦੇ ਨਾਲ ਕੋਈ ਮਿਡਲ ਈਸਟ ਦੇ ਕਿਤੇ ਸੋਲਿਊਸ਼ਨ ਵੱਲ ਨੂੰ ਜਿਹੜੀ ਗੱਲ ਆ ਉਹ ਵਧੂਗੀ। ਇਹ ਸਗੋਂ ਪ੍ਰੋਟੈਸਟ ਵਗੈਰਾ ਤੇ ਹੋਰ ਵੀ ਜ਼ਿਆਦਾ ਹਿੰਸਕ ਰੂਪ ਅਖਤਿਆਰ ਜਿਹੜੇ ਆ ਉਹ ਕਰ ਸਕਦੇ ਜੀ। ਇਹਦੇ ਸੰਬੰਧ ਦੇ ਵਿੱਚ ਜੈਰਡ ਕਸ਼ਨਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਵਾਈ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਸਾਡੀ ਨੇਸ਼ਨ ਜਿਹੜੀ ਆ ਸਟਰੋਂਗ ਹੋਊਗੀ ਅੰਬੈਸੀ ਖੋਲ੍ਹਣ ਦੇ ਨਾਲ ਜੈਰੂਸਲਮ ਦੇ ਵਿੱਚ। ਇਹ ਉਹਨਾਂ ਵੱਲੋਂ ਜਿਹੜਾ ਬਿਆਨ ਆਇਆ ਹੈਗਾ ਆ ਜੀ। ਦੱਸਦੇ ਜਾਈਏ ਵੀ ਜੈਰਡ ਕਸ਼ਨਰ ਜਿਹੜੇ ਆ ਉਹ ਕਹਿ ਲਓ ਵੀ ਉਹਨਾਂ ਦਾ ਪਿਛਲੇ ਬੈਕਗਰਾਊਂਡ ਰੂਟਸ ਜਿਹੜੇ ਇਜ਼ਰਾਈਲ ਦੇ ਨਾਲ ਜੁੜਦੇ ਨੇ, ਕਿਉਂਕਿ ਉਹ ਖੁਦ ਇੱਕ ਜੀਓ ਨੇ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਜੇ ਆਪਾਂ ਨਜ਼ਰ ਮਾਰੀਏ ਤਾਂ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ ਅੱਜ ਇੱਕ ਹਿਸਾਬ ਦੇ ਨਾਲ ਜੂਏ ਦੇ ਉੱਤੇ ਖੁੱਲ੍ਹ ਜਿਹੜੀ ਉਹ ਲਾ ਦਿੱਤੀ ਆ ਜੀ। ਸੁਪਰੀਮ ਕੋਰਟ ਨੇ ਇੱਕ ਬੈਨ ਲੱਗਾ ਸੀਗਾ ਸਪੋਰਟਸ, ਜਦੋਂ ਵੀ ਕੋਈ ਖੇਡਾਂ ਹੁੰਦੀਆਂ ਉਸ ਦੇ ਉੱਤੇ ਜਿਹੜਾ ਜੂਆ ਲੱਗਦਾ, ਸੱਟਾ ਜਿਹੜਾ ਲੱਗਦਾ, ਬੈਟਿੰਗ ਹੁੰਦੀ ਆ, ਉਸ ਨੂੰ ਰੋਕਿਆ ਹੋਇਆ ਸੀਗਾ। ਪਰ ਸੁਪਰੀਮ ਕੋਰਟ ਨਿਊਯਾਰਕ, ਨਿਊ ਜਰਸੀ, ਮਾਫੀ ਚਾਹੁੰਦਾ, ਉਹਨਾਂ ਦੀ ਸਟੇਟ ਨੇ ਇੱਕ ਜਿਹੜੀ ਵੱਡੀ ਕਹਿੰਦੇ ਜਿੱਤ ਇਸ ਚੀਜ਼ ਦੇ ਵਿੱਚ ਪ੍ਰਾਪਤ ਕੀਤੀ ਹੈ। ਸੁਪਰੀਮ ਕੋਰਟ ਨੇ ਅੱਜ ਬਹੁਤ ਸਾਰੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਸਾਰੇ ਹੀ ਸੂਬਿਆਂ ਨੂੰ ਖੁੱਲ੍ਹ ਦੇ ਦਿੱਤੀ ਆ ਮਰਜ਼ੀ ਕਰਨ ਦੇ ਲਈ ਵੀ ਜਿਹੜੀਆਂ ਕਾਲਜ ਤੇ ਪ੍ਰੋਫੈਸ਼ਨਲ ਸਪੋਰਟਸ ਆ, ਉਹਨਾਂ ਦੇ ਉੱਤੇ ਜੇ ਕੋਈ ਸੱਟਾ ਲਾਉਣਾ ਚਾਹੁੰਦਾ ਆ ਉਹ ਲਾ ਸਕਦੇ ਆ। 25 ਸਾਲ ਪੁਰਾਣਾ ਜਿਹੜਾ ਆ ਉਹ ਜਿਹੜਾ ਫੈਡਰਲ ਲਾ ਆ ਜੋ ਕਿ ਪ੍ਰੋਹਿਬਿਟ ਕਰਦਾ ਸੀਗਾ, ਜੋ ਕਿ ਰੋਕ ਲਾਉਂਦਾ ਸੀਗਾ ਵੀ ਇਸ ਤਰੀਕੇ ਦਾ ਸੱਟਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ, ਉਸ ਜਿਹੜੇ ਆ ਉਸ ਨੂੰ ਚੁਣੌਤੀ ਦਿੱਤੀ ਹੋਈ ਸੀਗੀ ਨਿਊ ਜਰਸੀ ਨੇ ਅਦਾਲਤ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ। ਤਾਂ ਉਹਨਾਂ ਨੇ 2 ਦੇ ਮੁਕਾਬਲੇ 7 ਜਿਹੜੇ ਆ ਜੱਜਾਂ ਨੇ, ਇਸ 9 ਜੱਜਾਂ ਦੀ ਬੈਂਚ ਨੇ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ ਵੀ ਜਿਹੜਾ ਵੀ ਸੂਬਾ ਚਾਹੇ ਉਹ ਆਪਣੇ ਮਰਜ਼ੀ ਦੇ ਨਾਲ ਕਾਲਜ ਤੇ ਪ੍ਰੋਫੈਸ਼ਨਲ ਸਪੋਰਟਸ ਜਿਹੜੀਆਂ ਆ, ਚਾਹੇ ਬੇਸਬਾਲ ਆ, ਬਾਸਕਟਬਾਲ ਆ, ਫੁੱਟਬਾਲ ਆ, ਉਹਨਾਂ ਦੇ ਉੱਤੇ ਜਿਹੜੀ ਆ ਉਹ ਬੈਟਿੰਗ ਕਰ ਸਕਦਾ ਆ, ਉਹ ਸੱਟਾ ਜਿਹੜਾ ਲਾ ਸਕਦਾ ਹੈ। ਤੇ ਹਰਜੋਤ ਸਿੰਘ ਜੀ, ਵੈਸੇ ਇਹਦੇ ਨਾਲ ਤਾਂ ਮੈਨੂੰ ਲੱਗਦਾ ਕਰਪਸ਼ਨ ਦੇ, ਮੈਚ ਫਿਕਸਿੰਗ ਦੇ ਤੇ ਹੋਰ ਕਈ ਤਰੀਕੇ ਦੇ ਜਿਹੜੇ ਆ ਉਹ ਸੰਭਾਵਨਾਵਾਂ ਜ਼ਿਆਦਾ ਖੁੱਲ੍ਹ ਜਾਂਦੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਵੈਦਰ ਆ ਉਹ ਬੜਾ ਅਨਪ੍ਰੈਡਿਕਟੇਬਲ ਹੋਇਆ ਪਿਆ ਪੂਰੀ ਦੁਨੀਆ ਦੇ ਵਿੱਚ। ਕਿਸ ਤਰ੍ਹਾਂ ਤੁਸੀਂ ਸੁਣਿਆ ਹੋਊਗਾ, ਇੰਡੀਆ ਦੇ ਵਿੱਚ ਵੀ ਜਿਹੜੇ ਆ ਬਹੁਤ ਸਾਰੇ ਤੂਫਾਨ, ਨੇਰੀ ਝੱਖੜ ਆਏ, ਉਹਨਾਂ ਨਾਲ ਕਾਫੀ ਲੋਕਾਂ ਦੀ ਮੌਤ ਵੀ ਹੋਈ ਹੈਗੀ ਆ। ਇਸੇ ਤਰ੍ਹਾਂ ਜੇ ਬੇ ਏਰੀਏ 'ਚ ਦੇਖਿਆ ਜਾਵੇ, ਕੱਲ੍ਹ ਬੜੀ ਠੰਡ ਸੀਗੀ ਤੇ ਸੈਕਰਾਮੈਂਟੋ 'ਚ ਵੀ ਕਹਿੰਦੇ ਬਹੁਤ ਠੰਡੀਆਂ ਹਵਾ ਚੱਲਦੀਆਂ ਸੀਆਂ, ਤੇ ਮਈ ਦੀ ਦੇਖ ਲਓ ਵੀ ਮਿਡ ਮਈ ਚੱਲਦਾ ਆ, ਤੇ ਅੱਜ ਕੱਲ੍ਹ ਤਾਂ ਬਹੁਤ ਗਰਮੀ ਹੋਣੀ ਚਾਹੀਦੀ ਹੈਗੀ ਆ। ਤੇ ਇਸ ਦੇ ਸੰਬੰਧ ਦੇ ਵਿੱਚ ਫਲੋਰੀਡਾ ਦੇ ਵਿੱਚ ਕਹਿੰਦੇ ਆ ਵੀ ਇਸ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਾਫੀ ਵੱਡਾ ਜਿਹੜਾ ਸਟੋਰਮ ਆ ਰਿਹਾ ਹੈਗਾ ਆ, ਜਿਹਦੇ ਵਿੱਚ ਕਹਿੰਦੇ ਕਾਫੀ ਜਿਹੜੇ ਥੰਡਰ ਸਟੋਰਮ ਵੀ ਹੋਊਗੇ ਤੇ ਗਸਟੀ ਵਿੰਡਸ ਹੋਊਗੀਆਂ, ਤੇ ਮੀਂਹ ਵੀ ਜਿਹੜਾ ਕਾਫੀ ਵੱਡੀ ਗਿਣਤੀ ਦੇ ਵਿੱਚ ਪਊਗਾ। ਤੇ ਉੱਥੇ ਜਿਹੜੇ ਸਟੋਰਮ ਆਉਣ ਦੇ ਪੂਰੇ ਚਾਂਸ ਦੱਸੇ ਗਏ ਹੈਗੇ ਆ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਖਬਰ ਦੇ ਉੱਤੇ, ਪੈਰਿਸ ਦੇ ਵਿੱਚ ਬੀਤੇ ਦਿਨੀ ਇੱਕ ਵਾਰੀ ਫੇਰ ਜਿਹੜਾ ਆ ਉਹ ਚਾਕੂ ਦੇ ਨਾਲ ਇੱਕ ਕਮਲੇ ਬੰਦੇ ਦੇ ਵੱਲੋਂ ਹਮਲਾ ਕੀਤਾ ਗਿਆ ਇੱਕ, ਅਤੇ ਉਹ ਅੱਤਵਾਦੀ ਜਿਹੜਾ ਦੱਸਿਆ ਗਿਆ ਹੈ ਉਸਨੂੰ ਇੱਕ ਟੈਰਰ ਅਟੈਕ ਦੇ ਵਜੋਂ ਜਿਹੜਾ ਆ ਉਹ ਹੁਣ ਦੇਖਿਆ ਗਿਆ ਆ। ਇਸ ਹਮਲੇ ਦੇ ਵਿੱਚ ਜਿਹੜਾ ਚਾਕੂ ਦੇ ਨਾਲ ਹਮਲਾ ਕਰ ਰਿਹਾ ਸੀ, ਇਸ ਪੂਰੇ ਘਟਨਾਕ੍ਰਮ ਦੇ ਵਿੱਚ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋਈ ਆ। ਤੇ ਪੁਲਿਸ ਜਿਹੜੀ ਫਰਾਂਸ ਦੀ ਜਿਹੜੀ ਪੁਲਿਸ ਆ, ਪੈਰਿਸ ਦੇ ਵਿੱਚ ਇੱਕ ਵਾਰੀ ਫੇਰ ਇੱਦਾਂ ਦੀ ਜਿਹੜੀ ਆ ਵਾਰਦਾਤ ਉਹ ਵਾਪਰੀ ਆ। ਕਹਿੰਦੇ ਉੱਥੋਂ ਦਾ ਹੀ ਇੱਕ ਜਿਹੜਾ ਉਹ ਨਿਵਾਸੀ ਸੀਗਾ, ਤੇ ਉਹ ਆਇਆ ਚੇਚਨੀਆ ਦਾ ਜੰਮਿਆ ਸੀਗਾ, ਪਰ ਹੁਣ ਸਿਟੀਜ਼ਨ ਸੀਗਾ ਫਰਾਂਸ ਦਾ। ਤਾਂ ਉਹਨੇ ਆਪਣੇ ਆਪ ਨੂੰ ਜਿਹੜਾ ਆਈਸਿਸ ਦਾ ਜਿਹੜਾ ਕਹਿ ਲਓ ਵੀ ਆਪਣੇ ਆਪ ਨੂੰ ਕਹਿੰਦਾ ਸੀਗਾ ਵੀ ਮੈਂ ਉਹਨਾਂ ਦਾ ਬੰਦਾ ਹਾਂ, ਆਪਣੀ ਉਹਨੇ ਐਸੋਸੀਏਸ਼ਨ ਕੀਤੀ ਸੀ, ਵੀਡੀਓ ਵੀ ਉਸਨੇ ਜਾਰੀ ਕੀਤੀਆਂ ਸੀਗੀਆਂ ਕਈ। ਤੇ ਉਸ ਤੋਂ ਬਾਅਦ ਦੇ ਵਿੱਚ ਉਸਨੇ ਹਮਲਾ ਜਿਹੜਾ ਕੀਤਾ, ਜਿਸ ਦੇ ਵਿੱਚ ਖਜ਼ਮਾਤ ਅਜ਼ੀਮੋਵ ਇਸ ਦਾ ਨਾਂ ਸੀਗਾ ਜੇ ਹਮਲਾਵਰ ਦਾ, ਉਸ 'ਤੇ
ਚੱਲਦਿਆਂ ਜਿਹੜਾ ਉਸਨੇ ਹਮਲਾ ਕੀਤਾ। 4 ਜਾਣੇ ਜਿਹੜੇ ਉਸ ਦੇ ਵਿੱਚ ਜ਼ਖਮੀ ਹੋਏ ਤੇ 1 ਜਾਣੇ ਦੀ ਉੱਥੇ ਮੌਤ ਹੋਈ ਆ। ਉਸ ਦੇ ਉੱਤੇ ਜਿਹੜੇ ਅਮਰੀਕਾ ਦੇ ਵਿੱਚੋਂ ਜਿਹੜੇ ਸੈਕਟਰੀ ਆਫ ਸਟੇਟ ਆ ਮਾਈਕ ਪੋਂਪੇਓ, ਉਹਨਾਂ ਨੇ ਬਿਆਨ ਆਇਆ ਸੀਗਾ ਵੀ ਅਸੀਂ ਫਰਾਂਸ ਨੂੰ ਹਰ ਤਰੀਕੇ ਦੀ ਜਿਹੜੀ ਮਦਦ ਕਰਨ ਦੇ ਲਈ ਤਿਆਰ ਹਾਂ, ਇਸ ਦੇ ਵਿੱਚ ਜਿੱਦਾਂ ਦੀ ਵੀ ਇਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਉਹ ਜ਼ਰੂਰਤ ਹੋਊਗੀ। ਤੇ ਜੇ ਦੇਖਿਆ ਜਾਵੇ ਫਰਾਂਸ ਤੇ ਹੋਰ ਜਿਹੜੇ ਯੂਰਪ ਦੇ ਮੁਲਕ ਅਜਿਹੇ ਅੱਤਵਾਦੀ ਹਮਲਿਆਂ ਦੇ ਖਾਸੇ ਜਿਹੜੇ ਆ ਸ਼ਿਕਾਰ ਉਹ ਹੋ ਰਹੇ ਨੇ। ਹੁਣ ਤੱਕ ਕਹਿੰਦੇ ਵੀ ਫਰਾਂਸ ਦੇ ਵਿੱਚ ਹੀ 2015 ਤੋਂ ਲੈ ਕੇ ਹੁਣ ਤੱਕ 200 ਜਾਣੇ ਜਿਹੜੇ 200 ਬੰਦੇ ਜਿਹੜੇ ਆ ਉਹ ਮਾਰੇ ਗਏ ਨੇ ਫਰਾਂਸ ਦੇ ਵਿੱਚ, ਜਿਹੜੇ ਆਈਸਿਸ ਦੇ ਸਿੰਪੈਥਾਈਜ਼ਰ ਹੈਗੇ ਆ। ਤੇ 130 ਜਿਹੜੇ ਆ ਜਿਹੜੇ ਉਦੋਂ ਜਿਹੜੇ ਬੰਦੇ ਉਹ ਮਾਰੇ ਗਏ ਸੀਗੇ। ਲਗਾਤਾਰ ਜਿਹੜੇ ਉੱਥੇ ਹਮਲੇ ਆ ਆਈਸਿਸ ਦੇ ਜਿਹੜੇ ਆਪਣੇ ਆਪ ਨੂੰ ਸਾਥੀ ਦੱਸਦੇ ਨੇ, ਸਿੰਪੈਥਾਈਜ਼ਰ ਨੇ, ਵੀ ਉਹਨਾਂ ਦੀ ਭਾਵਨਾਵਾਂ ਦੀ ਗੱਲ ਕਰਦੇ ਨੇ, ਉਹਨਾਂ ਨੇ ਇੰਨੇ ਲੋਕਾਂ ਨੂੰ ਉੱਥੇ ਮਾਰ ਚੁੱਕਾ। ਤੇ ਪੂਰੇ ਯੂਰਪ ਦੇ ਵਿੱਚ ਇੱਦਾਂ ਦੇ ਹਮਲੇ, ਕੋਈ ਟਰੱਕ ਦੇ ਨਾਲ, ਕੋਈ ਚਾਕੂ ਦੇ ਨਾਲ, ਕੋਈ ਇੱਦਾਂ ਦੇ ਹਮਲੇ ਲਗਾਤਾਰ ਹੋਈ ਜਾ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਆਸਟ੍ਰੇਲੀਆ ਦਾ ਟੀਵੀ ਚੈਨਲ ਆ, ਉਹਨਾਂ ਨੇ 60 ਮਿੰਟ ਆਸਟ੍ਰੇਲੀਆ ਜਿਹੜਾ 60 ਮਿੰਟ ਆਸਟ੍ਰੇਲੀਆ ਪ੍ਰੋਗਰਾਮ ਲੈ ਕੇ ਆਏ, ਜੋ ਕਿ ਮਲੇਸ਼ੀਆ ਦੀ ਇੱਕ 에ਅਰ ਫਲਾਈਟ 370 ਜਿਹੜੀ ਸੀਗੀ 4 ਸਾਲ ਪਹਿਲਾਂ ਜਿਹੜੀ ਕ੍ਰੈਸ਼ ਹੋਈ ਸੀ, ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਇੰਟਰਨੈਸ਼ਨਲ ਏਵੀਏਸ਼ਨ ਐਕਸਪਰਟ ਆ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਸਾਰਿਆਂ ਦੇ ਬਿਆਨ ਲਏ, ਉਹਨਾਂ ਦੇ ਸਾਰਿਆਂ ਦੇ ਸੁਜੈਸ਼ਨ ਲਏ। ਤੇ ਜੇ ਤੋਂ ਕਹਿੰਦੇ ਲੱਗਦਾ ਆ ਵੀ ਜਿਹੜਾ ਇਹ ਫਲਾਈਟ ਸੀਗੀ ਮਲੇਸ਼ੀਅਨ 에ਅਰਲਾਈਨ ਫਲਾਈਟ 370, ਇਹਨੂੰ ਜਾਣ ਬੁੱਝ ਕੇ ਜਿਹੜਾ ਉਹਦਾ ਪਾਇਲਟ ਸੀਗਾ ਜ਼ਹੀਰੀ ਅਹਿਮਦ ਸ਼ਾਹ, ਉਹਦੇ ਵੱਲੋਂ ਜਿਹੜਾ ਆ ਕ੍ਰੈਸ਼ ਕੀਤਾ ਗਿਆ। ਤੇ ਕਹਿੰਦੇ ਵੀ ਉਸਨੇ ਆਪਣੇ ਆਪ ਨੂੰ ਤਾਂ ਮਾਰਿਆ ਹੀ ਮਾਰਿਆ। ਇਹ ਜਿਹੜਾ ਕੈਨੇਡੀਅਨ 에ਅਰ ਕ੍ਰੈਸ਼ ਇਨਵੈਸਟੀਗੇਟਰ ਲੈਰੀ ਬੈਂਸ ਦੇ ਮੁਤਾਬਕ, ਤੇ ਅਨਫੋਰਚੂਨੇਟਲੀ ਨਾਲ ਦੀ ਨਾਲ ਜਿੰਨੇ ਹੋਰ ਲੋਕ ਸੀਗੇ ਉੱਤੇ ਉਹਨਾਂ ਨੂੰ ਵੀ ਜਿਹੜਾ ਮੌਤ ਦੇ ਘਾਟ ਸਿੱਟਿਆ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਇਹ ਜਿਹੜੀ ਫਲਾਈਟ ਹੈਗੀ ਆ ਕਾਫੀ ਜਿੱਦਾਂ ਮਿਸਟਰੀ ਬਣੀ ਹੋਈ ਆ, ਕਿਉਂਕਿ 4 ਸਾਲ ਹੋ ਗਏ ਤੇ ਅੱਜ ਤੱਕ ਵੀ ਜਿਹੜਾ ਆ ਇਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਹੈਗਾ, ਪੂਰੀ ਤਰ੍ਹਾਂ ਨਾਲ ਇਹਦਾ ਪਤਾ ਨਹੀਂ ਲੱਗ ਰਿਹਾ ਹੈਗਾ ਵੀ ਕੀ ਕੁਛ ਹੋਇਆ ਸੀ। ਬਿਲਕੁਲ, ਇਹ ਇੱਕ ਵੱਡਾ ਏਵੀਏਸ਼ਨ ਜਿਹੜੇ ਕਰਦੇ ਨੇ, ਜਾਂਚ ਵੀ ਕਰਦੇ ਨੇ, ਉਹਨਾਂ ਦੇ ਲਈ ਇੱਕ ਵੱਡਾ ਸਿਰ ਦਾ ਦਰਦ ਬਣਿਆ ਹੋਇਆ ਆ। ਖਾਸ ਕਰਕੇ ਉਦੋਂ ਜਿਹੜੇ MH370 ਜਿਹੜਾ ਇਹ ਹਵਾਈ ਜਹਾਜ਼ ਦਾ ਫਲਾਈਟ ਨੰਬਰ ਸੀਗਾ, ਇਹ ਜਦੋਂ ਹਾਦਸਾਗ੍ਰਸਤ ਹੋਈ ਉਸ ਤੋਂ ਬਾਅਦ 'ਚ ਕਿਸੇ ਦੀ ਵੀ ਕਹਿ ਲਓ ਦੇਹ ਜਾਂ ਲਾਸ਼ ਜਿਹੜੀ ਉਹ ਬਰਾਮਦ ਨਹੀਂ ਹੋਈ ਸੀਗੀ। ਉਹਨਾਂ ਦੇ ਜਿਹੜੇ ਪਰਿਵਾਰ ਅਜੇ ਵੀ ਇੱਕ ਹਿਸਾਬ ਦੇ ਨਾਲ ਉਡੀਕ ਦੇ ਵਿੱਚ ਹੀ ਨੇ, ਕਿਉਂਕਿ ਦੇਖੋ ਅਖੀਰਲੀ ਵਾਰੀ ਦੇਖਣ ਦਾ ਜਿਹੜੀ ਇੱਛਾ ਮਨ ਦੇ ਵਿੱਚ ਇੱਕ ਹੁੰਦੀ ਹੈ ਗੱਲ, ਉਹ ਜਿਹੜੀ ਹਰ ਇੱਕ ਦੇ ਮਨਾਂ ਦੇ ਵਿੱਚ ਅਜੇ ਵੀ ਆ। ਤੇ ਵਿਰਲਾਪ ਅਜੇ ਵੀ ਜਿਹੜਾ ਉਹ ਚੱਲ ਰਿਹਾ ਆ। ਇਹ ਦੇਖੋ ਐਕਸਪਰਟ ਕਹਿ ਰਹੇ ਨੇ, ਗਰੰਟੀ ਜਿਹੜੀ ਇਸ ਦੇ ਵਿੱਚ ਪੱਕੀ ਕੋਈ ਨਹੀਂ ਆ, ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਸ ਫਲਾਈਟ ਦੇ ਜਿਹੜੇ ਜਿਹੜਾ ਰਿਕਾਰਡਰ ਹੁੰਦੇ ਆ, ਬਲੈਕ ਬਾਕਸ ਹੁੰਦਾ ਆ, ਜਾਂ ਫਲਾਈਟ ਇਨ ਫਲਾਈਟ ਰਿਕਾਰਡਰ ਜਿਹੜੇ ਆ, ਉਹ ਕਿਸੇ ਵੀ ਤਰੀਕੇ ਦੇ ਨਾਲ ਅਜੇ ਬਰਾਮਦ ਨਹੀਂ ਕੀਤਾ ਜਾ ਸਕਦਾ। ਕੋਈ ਕਹਿ ਰਿਹਾ ਜੀ ਕਿਤੇ ਲੱਭ ਸਕਦੇ ਆ, ਕੋਈ ਕਿਤੇ ਲੈ ਸਕਦੇ ਆ। ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਤੱਟਾਂ ਦੇ ਉੱਤੇ ਕੁਛ ਇਸ ਫਲਾਈਟ ਦੇ ਜਿਹੜੇ ਟੁਕੜੇ ਆ ਉਹ ਜ਼ਰੂਰ ਜਿਹੜੇ ਆ ਉਹ ਬਰਾਮਦ ਹੋਏ ਨੇ। ਸੋ ਇਹ ਜਿਹੜੇ 60 ਮਿੰਟ ਆਸਟ੍ਰੇਲੀਆ ਵਾਲਿਆਂ ਨੇ ਇੱਕ ਨਵਾਂ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਚੀਜ਼ ਕੱਢ ਲਿਆਂਦੀ ਆ, ਵੀ ਉਹ ਪੂਰੇ ਦਾ ਪੂਰਾ ਜਿਹੜਾ ਇਲਜ਼ਾਮ ਆ ਉਸ ਫਲਾਈਟ ਦੇ ਜਿਹੜੇ ਪਾਇਲਟ ਆ ਉਸ ਦੇ ਉੱਤੇ ਲਾ ਰਹੇ ਨੇ ਵੀ ਸ਼ਾਇਦ ਉਸੇ ਨੇ ਹੀ ਆਪਣੇ ਇਸ ਫਲਾਈਟ ਨੂੰ ਜਾਣ ਬੁੱਝ ਕੇ ਸੁੱਟਿਆ ਆ ਜੀ। ਇਹਦੇ ਸੰਬੰਧ ਦੇ ਵਿੱਚ ਬੋਇੰਗ ਕਹਿੰਦੇ 777 ਦਾ ਪਾਇਲਟ ਤੇ ਇੰਸਟ੍ਰਕਟਰ ਜਿਹੜਾ ਸਾਈਮਨ ਹਾਰਡੀ ਆ, ਉਹਨਾਂ ਨੇ ਇੱਕ ਤਰ੍ਹਾਂ ਨਾਲ ਰੀਕਨਸਟਰਕਟ ਕਰਕੇ ਦੱਸਿਆ ਵੀ ਜਿਹੜਾ ਇਹ ਫਲਾਈਟ ਪਲਾਨ ਸੀਗੀ, ਇਹ ਕਹਿੰਦੇ ਬੇਸਡ ਅਪਨ ਮਿਲਟਰੀ ਰਡਾਰ, ਇਸ ਹਿਸਾਬ ਨਾਲ ਜਿਹੜਾ ਕੈਪਟਨ ਸ਼ਾਹ ਆ ਉਹਨੂੰ ਸੈਟਅਪ ਕੀਤੀ ਸੀ ਮਲੇਸ਼ੀਆ ਤੇ ਥਾਈਲੈਂਡ ਦੇ ਕ੍ਰੋਸਿੰਗ ਦੇ ਉੱਤੇ ਪਈ ਜਿਹੜੀ ਆ ਉਹਦੇ ਵਿੱਚ ਸ਼ੋ ਨਾ ਹੋਵੇ, ਕਿਉਂਕਿ ਯੂਜ਼ਲੀ ਕੀ ਹੁੰਦਾ ਆ ਵੀ ਜੇ ਕਹਿੰਦੇ ਵੀ ਉਸ ਲਾਈਨ ਤੋਂ ਜਾਓ ਤਾਂ ਜਿਹੜੀ ਮਿਲਟਰੀ ਵਾਲੇ ਆ ਉਹ ਉਸ ਨੂੰ ਜਿਹੜਾ ਹੈਗਾ ਆ ਡਿਟੈਕਟ ਨਹੀਂ ਕਰ ਸਕਦੇ ਹੈਗੇ। ਤੇ ਦੂਸਰਾ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਪਿਨਾਂਗ ਟਾਊਨ ਆ ਉਹਦੇ ਲਾਗੇ ਛਾਗੇ ਜਿਹੜਾ ਇਹ ਕੈਪਟਨ ਨੇ ਜਿਹੜਾ ਇਹ ਪਲੇਨ ਸੀਗਾ ਉਹ ਸਿੱਟਿਆ ਸੀ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਜਿਹੜੀ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੋਣੇ ਕੁਝ ਖਬਰਾਂ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇੱਕ ਆਪਣੀ ਗੱਲਬਾਤ ਇੰਟਰਵਿਊ ਆ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਤੁਸੀਂ ਜੁੜੇ ਰਹੋ। ਮਿਲਦੇ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਜੀ। ਕਿਸੇ ਵੀ ਤਰ੍ਹਾਂ ਦਾ
ਘਰ ਖਰੀਦਣਾ ਹੋਵੇ ਜਾਂ ਫਿਰ ਵੇਚਣਾ ਹੋਵੇ ਤੇ ਜਾਂ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ, ਭਰੋਸਾ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਤੇ। ਬਰਕਸ਼ਾਇਰ ਹੈਥਵੇ ਹੋਮ ਸਰਵਿਸਿਜ਼ ਐਲੀਟ ਰੀਅਲ ਏਸਟੇਟ 7412 LC ਐਵੇਨਿਊ ਸੈਕਰਾਮੈਂਟੋ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਦੇ ਲਈ ਸਲਾਹ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਨਾਲ। 9162715404 916 271 5404 ਜਾਂ ਫਿਰ ਵੈਬਸਾਈਟ ਨੋਟ ਕਰ ਸਕਦੇ ਹੋ www.banga.bhser.com। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 4082725200। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਜਿਹੜਾ ਚੱਲ ਰਿਹਾ ਖਬਰਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਆ, ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਅਤੇ ਨਾਲ ਦੀ ਨਾਲ ਫੇਸਬੁੱਕ ਆਈਫੋਨ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅਤੇ ਨਾਲ ਹੀ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਦੱਸ ਰਹੇ ਸੀ ਵੀ ਬ੍ਰੇਕ ਤੋਂ ਪਹਿਲਾਂ ਵੀ ਆਪਣੇ ਨਾਲ ਵਿਸ਼ੇਸ਼ ਜਿਹੜੇ ਅੱਜ ਮਹਿਮਾਨ ਜੁੜਨਗੇ, ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ ਕਿਉਂਕਿ ਇਲੈਕਸ਼ਨਸ ਦਾ ਜਿਹੜਾ ਦੇਖੋ ਸੀਜ਼ਨ ਆ ਚੁੱਕਾ ਆ ਅਮਰੀਕਾ ਦੇ ਵਿੱਚ, ਅਤੇ ਆਪਣੀਆਂ ਜੂਨ 5 ਨੂੰ ਇੱਥੇ ਪ੍ਰਾਇਮਰੀਜ਼ ਜਿਹੜੀਆਂ ਹੋਣੀਆਂ ਆ ਪੂਰੇ ਕੈਲੀਫੋਰਨੀਆ ਦੇ ਵਿੱਚ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਜਿਹੜੇ ਅਹੁਦਿਆਂ ਦੇ ਲਈ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਹੋਣੀਆਂ ਆ, ਅਤੇ ਜਿਹੜੀਆਂ ਮੇਨ ਇਲੈਕਸ਼ਨਸ ਆ ਉੱਦਾਂ ਨਵੰਬਰ 'ਚ ਹੁੰਦੀਆਂ ਆ। ਸੋ ਉਸ ਦੇ ਵਿੱਚ ਕੈਂਡੀਡੇਟਸ ਕਨਫਰਮ ਕਰਨ ਦੇ ਲਈ ਪਹਿਲਾਂ ਜਿਹੜੀਆਂ ਪ੍ਰਾਇਮਰੀਜ਼ ਜਿਹੜੀਆਂ ਹੁੰਦੀਆਂ ਆ, ਸੋ ਉਸੇ ਦੇ ਤਹਿਤ ਆਪਣੇ ਜਿਹੜੇ ਸਟਰ ਕਾਊਂਟੀ ਦੀ ਜਿਹੜੇ ਸੁਪਰੀਡੈਂਡੈਂਟ ਆਫ ਸਕੂਲਸ ਆ ਉਸ ਦੀ ਇਲੈਕਸ਼ਨ ਦੇ ਵਿੱਚ ਪੰਜਾਬੀ ਮੂਲ ਦੇ ਸਿੱਖ ਮੂਲ ਦੇ ਜਿਹੜੇ ਬਲਜਿੰਦਰ ਢਿੱਲੋਂ ਜੀ ਜਿਹੜੇ ਬੀਬੀ ਜੀ ਆ ਇਹ ਇਲੈਕਸ਼ਨ ਦੇ ਵਿੱਚ ਉੱਥੇ ਖੜੇ ਨੇ। ਸੋ ਉਹਨਾਂ ਦੇ ਨਾਲ ਜਿਹੜੀ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਜਿਹੜੀ ਕਰਵਾਵਾਂਗੇ। ਅਤੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਬਲ ਢਿੱਲੋਂ ਜੀ, ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਤੁਹਾਨੂੰ ਦੋਹਾਂ ਵੀਰਾਂ ਨੂੰ ਮੇਰੇ ਵੱਲੋਂ ਬਹੁਤ ਸਤਿ ਸ਼੍ਰੀ ਅਕਾਲ, ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਆਪਾਂ ਜੇ ਤੁਹਾਨੂੰ ਜਿਹੜਾ ਸਵਾਲ ਪੁੱਛਦੇ ਹਾਂ, ਕਿਉਂਕਿ ਤੁਸੀਂ ਸੁਪਰੀਡੈਂਡੈਂਟ ਆਫ ਸਕੂਲਸ ਦੇ ਲਈ ਹੋ, ਸੋ ਸਕੂਲਾਂ ਦੇ ਨਾਲ ਜੁੜਿਆ ਹੋਇਆ ਐਜੂਕੇਸ਼ਨ ਦੇ ਨਾਲ ਜਿਹੜੀ ਤੁਸੀਂ ਅਹੁਦੇ ਦੇ ਲਈ ਇਲੈਕਸ਼ਨ ਲੜ ਰਹੇ ਹੋ, ਸੋ ਜੇ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਆਪਣੀ ਐਜੂਕੇਸ਼ਨਲ ਬੈਕਗਰਾਊਂਡ ਦੇ ਬਾਰੇ ਜ਼ਰੂਰ ਦੱਸਿਓ। ਜ਼ਰੂਰ ਜੀ। ਅਸੀਂ ਇੱਥੇ ਕੈਲੀਫੋਰਨੀਆ 'ਚ ਮੂਵ ਹੋਏ ਸੀ ਜਦੋਂ ਮੈਂ 9 ਸਾਲ ਦੀ ਸੀਗੀ, ਤਾਂ 9 ਸਾਲ ਤੋਂ ਜਿੰਨਾ ਚਿਰ ਕਾਲਜ ਗਏ ਆ ਕਾਫੀ ਇੱਥੇ ਕੰਮ ਕੀਤਾ, ਪੀਚ ਵੀ ਤੋੜੇ, ਪ੍ਰੂਨ ਵੀ ਚੁਗੇ, ਸਾਰਾ ਕੁਛ ਕੀਤਾ। ਤਾਂ ਉਸ ਤੋਂ ਬਾਅਦ ਮੇਰੇ 29 ਸਾਲ ਐਜੂਕੇਸ਼ਨ ਐਕਸਪੀਰੀਅੰਸ ਹੈਗਾ। ਮੈਂ ਪਹਿਲਾਂ ਟੀਚਰਸ ਏਡ ਬਣੀ, ਫਿਰ ਟੀਚਰ, ਉਸ ਤੋਂ ਬਾਅਦ ਅਸਿਸਟੈਂਟ ਪ੍ਰਿੰਸੀਪਲ, ਫਿਰ ਪ੍ਰਿੰਸੀਪਲ ਬਣੀ। ਤਾਂ ਫਿਰ ਮੈਂ ਆਪਣੀ ਡਾਕਟਰੇਟ ਰਿਸੀਵ ਕੀਤੀ, ਤਾਂ ਫਿਰ ਮੈਂ ਡਿਸਟ੍ਰਿਕਟ ਸੁਪਰਿੰਟੈਂਡੈਂਟ ਬਣੀ ਸ਼ਾਸਤਾ ਕਾਉਂਟੀ 'ਚ 3 ਸਾਲ। ਤਾਂ ਜੁਲਾਈ 2016 ਇੱਥੇ ਸਦਰ ਕਾਉਂਟੀ 'ਚ ਮੈਂ ਅਪੁਆਇੰਟ ਹੋਈ ਹਾਂ। ਜੀ ਜੀ। ਸੋ ਬਹੁਤ ਵਧੀਆ। ਸੋ ਇਹ ਵੀ ਚਲੋ ਤੁਸੀਂ ਦੱਸਿਆ ਵੀ ਕਾਫੀ ਜਿਹੜਾ ਤੁਹਾਡਾ ਪੁਰਾਣਾ ਐਕਸਪੀਰੀਅੰਸ ਇਸ ਦੇ ਨਾਲ ਜੁੜਿਆ ਹੋਇਆ ਹੈਗਾ ਆ ਐਜੂਕੇਸ਼ਨ ਦੇ ਨਾਲ। ਡਿਸਟ੍ਰਿਕਟ ਤੁਸੀਂ ਸੁਪਰੀਡੈਂਡੈਂਟ ਦੇ ਅਹੁਦੇ 'ਤੇ ਵੀ ਜਿਹੜਾ ਭੂਮਿਕਾ ਨਿਭਾ ਚੁੱਕੇ ਹੋ। ਇੱਕ ਜਿਹੜਾ ਕਾਊਂਟੀ ਸੁਪਰੀਡੈਂਡੈਂਟ ਹੁੰਦਾ ਆ ਉਸ ਦੇ ਕੀ ਰੋਲਸ ਹੁੰਦੀਆਂ, ਕੀ ਜ਼ਿੰਮੇਵਾਰੀਆਂ ਹੁੰਦੀਆਂ ਆ? ਹੁਣ ਬਹੁਤ ਸਾਰੇ ਲੋਕ ਆ ਦੇਖੋ ਸਕੂਲ ਤੱਕ ਸੀਮਤ ਆ, ਟੀਚਰ ਤੱਕ ਪਤਾ ਆ, ਟੀਚਰ ਜਿਹੜੇ ਸਕੂਲ ਦੇ ਪ੍ਰਿੰਸੀਪਲ ਤੱਕ ਪਤਾ ਆ, ਪਰ ਸੁਪਰੀਡੈਂਡੈਂਟ ਦਾ ਕੀ ਰੋਲ ਹੁੰਦਾ ਆ? ਅੱਛਾ ਜੀ, ਸਾਡੇ ਸਟਰ ਕਾਉਂਟੀ 'ਚ ਪਹਿਲਾਂ ਤੁਹਾਨੂੰ ਦੱਸ ਦਿੱਤੀ ਵੀ 14 ਸਕੂਲ ਡਿਸਟ੍ਰਿਕਟਸ ਹੈਗੀਆਂ, ਟੋਟਲ ਨਿਆਣੇ 22,000 ਹੈਗੇ ਆ। ਯੂਬਾ ਸਿਟੀ ਯੂਨੀਫਾਈਡ ਸਾਡੀ ਸਾਰਿਆਂ ਤੋਂ ਵੱਡੀ ਡਿਸਟ੍ਰਿਕਟ ਹੈਗੀ ਆ। ਉਸ ਤੋਂ ਬਾਅਦ ਲਾਈਵ ਓਕ, ਸਟਰ, ਈਸਟ ਨਿਕਲਸ, ਹੋਰ ਕਾਫੀ ਸਮਾਲ ਡਿਸਟ੍ਰਿਕਟਸ ਹੈਗੀਆਂ ਆ। ਤਾਂ ਆਪਣੇ ਜਿੱਦਾਂ ਇੱਕ ਕਾਉਂਟੀ 'ਚ ਇੱਕ ਸੁਪਰਿੰਟੈਂਡੈਂਟ ਹੈਗਾ, ਜਿੱਦਾਂ ਕੈਲੀਫੋਰਨੀਆ 'ਚ 58 ਕਾਉਂਟੀਜ਼ ਹੈਗੀਆਂ, ਸੋ ਆਮ ਵਨ ਆਫ ਦ 58 ਸੁਪਰਿੰਟੈਂਡੈਂਟ। ਤਾਂ ਸਾਡੀ ਜਿਹੜੀ ਮੇਨ ਜੌਬ ਹੈਗੀ ਆ ਉਹ ਹੈਗੀ ਆ ਬਜਟ ਓਵਰਸਾਈਟ। ਜਿਹੜਾ ਡਿਸਟ੍ਰਿਕਟਸ ਦਾ ਬਜਟ ਹੈਗਾ, ਜਿਹੜਾ LCAP ਪਲਾਨ ਉਹਨਾਂ ਨੇ ਬੱਚਿਆਂ ਨੂੰ ਕੀ ਪੜ੍ਹਾਉਣਾ ਉਹ ਅਸੀਂ ਅਪਰੂਵ ਕਰੀਦਾ। ਤਾਂ ਹੋਰ ਜਿਹੜੀਆਂ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਕਾਉਂਟੀ ਆਫਿਸ, ਜਿਹੜੇ ਸਪੈਸ਼ਲ ਐਜੂਕੇਸ਼ਨ ਹੈਗੀਆਂ 14 ਡਿਸਟ੍ਰਿਕਟਸ ਲਈ ਅਸੀਂ ਸਪੋਰਟ ਉਹਨਾਂ ਨੂੰ ਕਰਦੇ ਹਾਂ, ਉਹਨਾਂ ਦੀ ਸਾਰੀ ਪ੍ਰੋਵਾਈਡ ਕਰਦੇ ਹਾਂ। ਓਵਰਸਾਈਟ ਜਿਹੜੇ ਟੀਚਰ ਕ੍ਰੈਡੈਂਸ਼ਲਿੰਗ ਆ ਉਹ ਵੀ ਅਸੀਂ ਓਵਰਸਾਈਟ ਕਰੀਦੀ ਆ। ਫਿਰ ਜਿਹੜੀ ਐਜੂਕੇਸ਼ਨ ਫॉर ਐਕਸਪੈਲਡ ਯੂਥ, ਜਿਹੜੇ ਬੱਚੇ ਡਿਸਟ੍ਰਿਕਟਸ ਤੋਂ ਐਕਸਪੈਲ ਹੋਇਆ ਉਹਨਾਂ ਨੂੰ ਪ੍ਰੋਵਾਈਡ ਕਰੀਦੀ ਆ। ਨਾਲ ਅਡਲਟ ਐਜੂਕੇਸ਼ਨ ਜਿਨ੍ਹਾਂ ਨੇ ਡਿਪਲੋਮੇ ਲੈਣੇ ਆ ਜਾਂ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਹੈਗੀ ਆ ਉਹ ਸਰਵਿਸ ਪ੍ਰੋਵਾਈਡ ਕਰੀਦੀ ਆ। ਤਾਂ ਨਾਲੇ ਸਾਡੇ ਸਟਰ ਕਾਉਂਟੀ 'ਚ 1 ਸਟਾਪ ਹੈਗਾ ਜਿੱਥੇ ਅਸੀਂ CNA ਪ੍ਰੋਗਰਾਮ ਆਫਰ ਕਰਦੇ ਹਾਂ ਕਮਿਊਨਿਟੀ ਨੂੰ, ਫਲੋਬਾਰਮੀ, LVN ਪ੍ਰੋਗਰਾਮ, ਮੈਡੀਕਲ ਅਸਿਸਟੈਂਟ। ਸੋ ਕਾਫੀ ਇਹ ਵੱਡੀ ਜੌਬ ਹੈਗੀ ਆ, ਪਰ ਜਿੱਦਾਂ ਥੋੜ੍ਹੀਆਂ ਗੱਲਾਂ 'ਚ ਦੱਸਣ ਨੂੰ ਪਿਆ ਸੀ ਕਾਉਂਟੀ ਦੇ ਇਹ ਹੈਗੀ ਆ ਜਿਹੜੀ ਮੇਨ ਹੈਗੀ ਓਵਰਸਾਈਟ ਔਨ ਬਜਟ ਐਂਡ LCAP ਪਲਾਨ।
ਜੀ ਤੇ ਮੇਰੇ ਵੱਲੋਂ ਕੁਐਸਚਨ ਭੈਣ ਜੀ ਇਹ ਵੀ ਪਿਛਲੇ 2 ਸਾਲਾਂ 'ਚ ਤੁਸੀਂ ਇੰਟਰਮ ਸੁਪਰਡੈਂਟ ਵੀ ਰਹੇ ਆ ਤੇ ਤੁਸੀਂ ਕੀ ਕੁਝ ਕੀਤਾ ਟੀਚਰਸ ਵਾਸਤੇ ਤੇ ਸਟੂਡੈਂਟਸ ਵਾਸਤੇ ਤੇ ਆਪਾਂ ਕਾਫੀ ਕਵਰੇਜ ਵੀ ਦਿੰਦੇ ਰਹੇ ਪਿੱਛੇ ਜੇ ਟੀਚਰਸ ਦੀ ਸਟ੍ਰਾਈਕ ਵੀ ਕਾਫੀ ਰਹੀ ਆ ਖਾਸ ਕਰਕੇ ਜਿਹੜੇ ਸੈਲਰੀ ਨੂੰ ਲੈ ਕੇ ਜੀ ਹਾਂਜੀ ਸੋ ਬੱਚਿਆਂ ਲਈ ਤਾਂ 3 ਪ੍ਰੋਗਰਾਮ ਮੈਂ ਸ਼ੁਰੂ ਕੀਤੇ ਆ। ਇੱਕ ਤਾਂ ਹੈਗਾ ਡੂਅਲ ਐਨਰੋਲਮੈਂਟ, ਜਿਹੜੇ ਆਪਣੇ ਹਾਈ ਸਕੂਲ ਦੇ ਬੱਚੇ ਹੈਗੇ ਆ ਜਦੋਂ ਨੈਕਸਟ ਈਅਰ ਸਕੂਲ ਸ਼ੁਰੂ ਹੋਊਗਾ ਉਹ ਸਾਰੇ ਬੱਚੇ ਆਪਣੀਆਂ ਜਿੱਦਾਂ 2 ਕਾਲਜ ਦੀਆਂ ਕਲਾਸਿਸ ਆਫਰ ਹੋ ਗਈਆਂ ਤਾਂ ਹਰੇਕ ਹਾਈ ਸਕੂਲ ਦੇ ਵਿੱਚ। ਤਾਂ ਸਾਡੀ ਮੇਨ ਗੋਲ ਹੈਗੀ ਆ ਜਿਹੜੀ ਕਲਾਸ ਆਫ 2023 ਆਊਗੀ ਉਹ ਹਾਈ ਸਕੂਲ ਤੋਂ ਗ੍ਰੈਜੂਏਟ ਵਿਦ ਅ ਹਾਈ ਸਕੂਲ ਡਿਪਲੋਮਾ ਐਂਡ ਐਨ AA ਡਿਗਰੀ। ਤਾਂ ਸੋ ਇਹ ਜਿਹੜੀ ਹੈਗੀ ਆ ਬਹੁਤ ਵੱਡੀ ਗੱਲ ਆ ਕਰਕੇ ਪੇਰੈਂਟਸ ਨੂੰ ਵੀ ਥੋੜੀ ਫਾਈਨੈਂਸ਼ੀਅਲ ਸੇਵਿੰਗਸ ਹੋ ਜਾਊਗੀ। ਬੱਚਿਆਂ ਨੂੰ ਬੈਚਲਰਸ ਤੋਂ ਪਹਿਲਾਂ 2 ਸਾਲ ਪੇ ਪੜ੍ਹਾਈ ਉਹ ਹਾਈ ਸਕੂਲੇ ਮੁੱਕ ਜਾਊਗੀ। ਇੱਕ ਇਹ ਸ਼ੁਰੂ ਕੀਤਾ। ਦੂਸਰੀ ਆ PSATs। ਮੈਂ ਹੁਣ ਜਿੱਦਾਂ 2 ਸਾਲ ਆਪਣੀ ਕਮਿਊਨਿਟੀ 'ਚ ਕਾਫੀ ਘੁੰਮੀ ਆ, ਸਾਰੇ ਪੇਰੈਂਟਸ ਨੂੰ ਮਿਲਿਆ, ਉਹਨਾਂ ਦੀ ਇਹ ਕੰਸਰਨ ਹੈਗੀ ਵੀ ਸਾਡੇ ਬੱਚੇ ਜਿੱਦਾਂ UCLA ਜਾਂ UC ਬਰਕਲੀ ਵਗੈਰਾ ਜਾਣਾ ਮੰਗਦੇ ਆ ਪਰ ਉਹਨਾਂ ਦੇ SAT ਜਿਹੜੇ ਸਕੋਰਸ ਹੈਗੇ ਆ ਉਹ ਨਹੀਂ ਹਾਈ ਹੈਗੇ। ਤਾਂ ਅਸੀਂ ਪ੍ਰੋਗਰਾਮ ਇਸ ਸਾਲ ਸ਼ੁਰੂ ਕੀਤਾ। ਜਿੰਨੇ ਵੀ 8ਵੀਂ ਦੇ ਬੱਚੇ 9ਵੀਂ ਦੇ ਬੱਚੇ ਸਰਰ ਕਾਉਂਟੀ 'ਚ ਹੈਗੇ ਆ ਉਹ PSAT ਆਪਣਾ ਟੈਸਟ ਲੈਂਦੇ ਆ ਤੇ ਬਿਗਿਨਿੰਗ ਆਫ ਦ ਈਅਰ ਤਾਂ ਸਾਰਾ ਸਾਲ ਉਹਨਾਂ ਦੀ ਜਿਹੜੀ ਵੀਕਨੈਸ ਆ ਅਸੀਂ ਖਾਨ ਅਕੈਡਮੀ 'ਚ ਉਹਨਾਂ ਦਾ ਸਕੋਰ ਪਾ ਦਿੰਦੇ ਆ ਤਾਂ ਉਹ ਸਾਰਾ ਸਾਲ ਆਪਣੀ ਖਾਨ ਅਕੈਡਮੀ ਵੀਕਨੈਸ ਤੇ ਕੰਮ ਕਰਦੇ ਆ। ਤਾਂ 2 ਸਾਲ ਬਾਅਦ ਜਿਨ੍ਹਾਂ ਨੇ ਕਾਉਂਟੀ ਆਫਿਸ ਨੇ ਕੀਤਾ ਆ ਬੱਚਿਆਂ ਦੇ 50 to 100 ਪੁਆਇੰਟਸ ਪੇ ਉਹਨਾਂ ਦੇ ਬੱਚਿਆਂ ਦੇ ਇੰਪਰੂਵ ਹੋ ਜਾਂਦੇ ਆ। ਤਾਂ ਤੀਜੀ ਆ ਜਿਹੜੇ ਯੂਬਾ ਕਾਲਜ ਪ੍ਰੋਮਿਸ, ਇਹ ਜਿਹੜੀ ਆਪਣੀ ਮਿਡਲ ਕਲਾਸ ਫੈਮਲੀਜ਼ ਹੈਗੀਆਂ ਜੇ ਉਹਨਾਂ ਦੇ ਬੱਚੇ ਐਤਕੀ ਹਾਈ ਸਕੂਲ ਤੋਂ ਗ੍ਰੈਜੂਏਟ ਹੋ ਰਹੇ ਆ ਤਾਂ ਉਹ ਨੈਕਸਟ ਈਅਰ ਯੂਬਾ ਕਾਲਜ ਜਿਹੜਾ ਵੀ ਕਮਿਊਨਿਟੀ ਕਾਲਜ ਜਾਣਾ ਮੰਗਦੇ ਆ ਤਾਂ ਉਹਨਾਂ ਬੱਚਿਆਂ ਲਈ ਫ੍ਰੀ 1 ਸਾਲ ਦੀ ਐਜੂਕੇਸ਼ਨ ਹੋਊਗੀ। ਤਾਂ ਟੀਚਰਾਂ ਲਈ ਹੁਣ ਤੁਹਾਨੂੰ ਵੀ ਪਤਾ ਵੀ ਆਪਣੀਆਂ ਟੀਚਰਾਂ ਇੱਥੇ ਸਾਰੇ ਕੈਲੀਫੋਰਨੀਆ 'ਚ ਬਹੁਤ ਸ਼ੋਰਟੇਜ ਹੈਗੀ ਆ ਤਾਂ ਅਸੀਂ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ। ਇਹ ਉਹ ਹੈਗੇ ਸਟੂਡੈਂਟਸ ਜਾਂ ਵੀ ਟੀਚਰਸ ਵੀ ਜਿਨ੍ਹਾਂ ਨੇ ਆਪਣੀ ਬੈਚਲਰਸ ਕੀਤੀ ਹੋ ਆ ਤਾਂ ਕ੍ਰੈਡੈਂਸ਼ਲਿੰਗ ਪ੍ਰੋਗਰਾਮ 'ਚ ਜਾ ਰਹੇ ਆ ਪਰ ਜੌਬ ਉਹਨਾਂ ਨੂੰ ਮਿਲ ਜਾਂਦੀ ਆ ਤੇ ਫਿਰ ਅਸੀਂ ਉਹਨਾਂ ਲਈ ਸਪੋਰਟ ਪ੍ਰੋਵਾਈਡ ਕਰਦੇ ਆ। ਤੇ ਜਿਹੜੀਆਂ ਟੀਚਰਾਂ ਹੈਗੀਆਂ ਆ ਹੁਣ ਵੀ ਜਿੱਦਾਂ not only is there a teacher shortage, there's going to be an administrator shortage। ਤਾਂ ਅਸੀਂ ਪ੍ਰੋਗਰਾਮ ਜੁਲਾਈ 2018 ਐਡਮਿਨਿਸਟ੍ਰੇਟਰਸ ਲਈ ਵੀ ਸ਼ੁਰੂ ਕਰਨ ਲੱਗੇ ਆ ਆਪਣੀ ਕਾਉਂਟੀ ਤੇ। ਜੀ ਸੋ ਇਹ ਤੁਹਾਡੇ ਜਿਹੜੇ ਆਉਣ ਵਾਲੇ ਪਲਾਨਸ ਦੇ ਵਿੱਚ ਆ ਜਾਂ ਇਸ ਤੋਂ ਇਲਾਵਾ ਵੀ ਹੋਰ ਤੁਹਾਡੇ ਕੋਈ ਪਲਾਨਸ ਹੈਗੇ ਆ ਜਿਹੜੇ ਡਿਫਰੈਂਟ ਜਿਹੜੇ ਪ੍ਰੋਗਰਾਮਸ ਤੁਸੀਂ ਜਿਹੜੇ ਟੀਚਰਸ ਜਾਂ ਸਕੂਲ ਜਿਹੜੇ ਸਟੂਡੈਂਟਸ ਦੇ ਲਈ ਸ਼ੁਰੂ ਕਰਨਾ ਚਾਹੁੰਦੇ ਹੋ? ਹੋਰ ਕਾਫੀ ਪ੍ਰੋਗਰਾਮ ਹੈਗੇ ਆ ਜਿੱਦਾਂ ਇਹਨੂੰ ਮੈਂ 2 ਸਾਲ ਜੌਬ 'ਚ ਇਹ ਸਿੱਖਿਆ ਵੀ ਜਿੱਦਾਂ ਅਸੀਂ ਇਕੱਲੇ ਸਾਈਲੋ 'ਚ ਨਹੀਂ ਬੱਚਿਆਂ ਨੂੰ ਪੜ੍ਹਾ ਸਕਦੇ, ਸਾਨੂੰ ਬਿਜ਼ਨਸ ਪਾਰਟਨਰਸ਼ਿਪਸ ਬਹੁਤ ਚਾਹੀਦੀਆਂ। ਅਸੀਂ ਇਸ ਕਮਿਊਨਿਟੀ 'ਚ ਰਹਿੰਦੇ ਆ ਜਿਹੜੀ ਵੈਰੀ ਐਗਰੀਕਲਚਰਲ ਕਮਿਊਨਿਟੀ ਹੈਗੀ ਆ ਤਾਂ ਇੱਥੇ ਜਿੱਦਾਂ ਬੱਚਿਆਂ ਨੂੰ ਹੋਰ ਜੌਬਸ ਵੀ ਚਾਹੀਦੀਆਂ। ਜਿੱਦਾਂ ਹਰੇਕ ਬੱਚੇ ਨੇ ਕਾਲਜ ਨਹੀਂ ਜਾਣਾ, ਜਿਹਨੇ ਨਹੀਂ ਜਾਣਾ ਉਹਨਾਂ ਲਈ ਮੈਂ ਕੀ ਕਰ ਸਕਦੀ ਹਾਂ ਉਹ ਜਿੱਦਾਂ ਬਿਜ਼ਨਸ ਪਾਰਟਨਰਸ਼ਿਪ ਸਾਡੇ ਇੱਥੇ ਕਾਫੀ ਵੱਡੀਆਂ ਜਿੱਦਾਂ ਸਨ ਸਵੀਟ ਹੈਗੀ ਆ, ਰੈਕੋਲੋਜੀ ਹੈਗੀ ਆ, ਉਹਨਾਂ ਨਾਲ ਹੋਰ ਯੂਨੀਅਨਸ ਹੈਗੀਆਂ ਵੀ ਉਹਨਾਂ ਨਾਲ ਕੰਮ ਕਰਕੇ ਕਈ ਬੱਚੇ ਵੀ ਜਿੱਦਾਂ ਵੀ they're very good with their hands ਔਰ ਹੋਰ ਕੰਮਾਂ ਲਈ ਵੀ ਅਸੀਂ ਉਹਨਾਂ ਲਈ ਜਿਹੜੀ ਲਾਈਵਲੀਹੁੱਡ ਜਦੋਂ ਵੀ ਉਹਨਾਂ ਨੇ 12ਵੀਂ ਤੋਂ ਗ੍ਰੈਜੂਏਟ ਹੋਣਾ ਵੀ ਅਸੀਂ ਉਹਨਾਂ ਲਈ ਉਹ ਪ੍ਰੋਵਾਈਡ ਕਰੀਏ। ਸੋ that's where I want to be in the next 4 years। ਜੀ ਬਿਲਕੁਲ। ਸੋ ਜਿਹੜੇ ਟੀਚਰਸ ਦਾ ਮਸਲਾ ਸੀਗਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਆਇਆ ਸੀਗਾ ਉਸ ਨੂੰ ਲੈ ਕੇ ਚਲੋ ਤੁਸੀਂ ਇੱਕ ਸੁਪਰੀਡੈਂਡੈਂਟ ਹੋ, ਟੀਚਰਸ ਦੀ ਆਵਾਜ਼ ਵੀ ਤੁਸੀਂ ਸੁਣਨੀ ਆ, ਉਹ ਕੀ ਮਸਲਾ ਸੀ ਤੇ ਕੀ ਉਹ ਹੁਣ ਟੋਟਲੀ ਹੱਲ ਹੋ ਚੁੱਕਾ ਹੈ ਜਾਂ ਅਜੇ ਵਿੱਚ ਵਿਚਾਲੇ ਲਟਕਦਾ ਹੈ? ਉਹ ਜਿੱਦਾਂ ਯੂਬਾ ਸਿਟੀ ਯੂਨੀਫਾਈਡ ਦਾ ਮਸਲਾ ਸੀਗਾ। ਅਸੀਂ ਜਿੱਦਾਂ ਕਾਉਂਟੀ ਸੁਪਰਇੰਟੈਂਡੈਂਟ ਸਾਡੇ ਸਾਰੀ ਸਪੈਸ਼ਲ ਐਜੂਕੇਸ਼ਨ ਉਹ ਜਿਹੜੀ ਹੈਗੀ ਯੂਨੀਅਨ ਉਹ ਸਾਡੀ ਜੁਦੀ ਹੈਗੀ ਆ। ਜਿਹੜੇ ਉਹ ਸਟ੍ਰਾਈਕ ਸੀਗੀ ਉਹ ਯੂਬਾ ਸਿਟੀ ਯੂਨੀਫਾਈਡ ਦੀ ਸੀ। ਉਹਨਾਂ ਦਾ ਆਪਣਾ ਸੁਪਰਇੰਟੈਂਡੈਂਟ ਹੈਗਾ, ਉਹਨਾਂ ਦਾ ਆਪਣਾ ਬੋਰਡ ਹੈਗਾ, ਜਿਹੜੀ ਨੈਗੋਸ਼ੀਏਸ਼ਨਸ ਹੁੰਦੇ ਆ ਉਹਨਾਂ ਦੇ ਵਿੱਚ ਹੁੰਦੇ ਆ। ਤਾਂ ਹੁਣ ਉਹਨਾਂ ਨੇ ਪ੍ਰੋਬਲਮ ਸੋਲਵ ਕਰ ਲਈ ਆ। ਰਿਲੇਸ਼ਨਸ਼ਿਪ ਇਜ਼ ਗੈਟਿੰਗ ਰੀਅਲੀ better these days। ਤਾਂ ਜਿਹੜੀ ਸਾਡੇ ਆ ਜਿਹੜੇ ਯੂਨੀਅਨ I have CTA ਜਿਹੜੇ ਕੈਲੀਫੋਰਨੀਆ ਟੀਚਰ ਐਸੋਸੀਏਸ਼ਨ ਤਾਂ CSCA ਯੂਨੀਅਨ ਹੈਗੀ ਆ। ਮੈਂ ਹੁਣ ਜਿੱਦਾਂ ਤੁਹਾਨੂੰ ਦੱਸਿਆ ਵੀ ਕਾਫੀ ਚਿਰ ਐਡਮਿਨਿਸਟ੍ਰੇਸ਼ਨਸ ਹੈਗੀਆਂ ਤਾਂ ਅਸੀਂ ਉਹਨਾਂ ਨਾਲ ਰਿਲੇਸ਼ਨਸ਼ਿਪ ਮੈਂ ਮੰਥਲੀ ਮੀਟਿੰਗ ਕਰਦੀ ਹਾਂ ਸਾਰਿਆਂ ਨਾਲ ਬੈਠ ਕੇ ਵੀ ਕੋਈ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਡਿਸਕਸ ਕਰਕੇ we come up with a solution together for that problem।
ਜੀ ਜੀ ਤੇ ਬਲ ਜੀ ਇਸ ਤੁਹਾਡੀ ਜਿਹੜਾ ਅਹੁਦਾ ਹੈਗਾ ਇਸ ਦੇ ਲਈ 2 ਹੋਰ ਕੈਂਡੀਡੇਟਸ ਵੀ ਜਿਹੜੇ ਇਸ ਟਾਈਮ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਨੂੰ 5 ਜੂਨ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਹੋਣੀਆਂ ਨੇ ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿਹੜੇ ਐਬਸੈਂਟੀ ਬੈਲਟ ਵੀ ਜਿਹੜੇ ਉਹ ਮੰਗਾ ਕੇ ਜਿਹੜੀਆਂ ਪਹਿਲੋਂ ਵੀ ਇਲੈਕਸ਼ਨ ਦੇ ਵਿੱਚ ਜਿਹੜੀ ਵੋਟ ਆਪਣੀ ਉਹ ਪਾ ਸਕਦੇ ਨੇ। ਤੁਹਾਡੀ ਇਸ ਪੋਜੀਸ਼ਨ ਦੇ ਲਈ ਦਾਅਵੇਦਾਰੀ ਸਟਰੋਂਗ ਕਿਉਂ ਆ ਉਹਨਾਂ 2 ਕੈਂਡੀਡੇਟਸ ਦੇ ਨਾਲੋਂ? ਕੀ ਤੁਸੀਂ ਇੱਕ ਡਿਫਰੈਂਟ ਕਰ ਰਹੇ ਹੋ? ਕਿਹੜੀ ਤੁਸੀਂ ਜਿਹੜੇ ਆ ਸਕਿੱਲਸ ਤੁਸੀਂ ਉਹ ਵਰਤਨੇ ਆ ਜਿਹੜੇ ਉਹਨਾਂ ਦੇ ਨਾਲੋਂ ਡਿਫਰੈਂਟ ਆ ਤਾਂ ਜੋ ਜਿਹੜੇ ਲੋਕ ਆ ਜੇ ਤੁਹਾਨੂੰ ਵੋਟ ਪਾਉਣੀ ਚਾਹੁੰਦੇ ਆ ਕਿਉਂ ਉਹ ਤੁਹਾਨੂੰ ਵੋਟ ਪਾਉਣ? ਪਹਿਲੀ ਤਾਂ ਗੱਲ ਹੈਗੀ ਪਈ ਜਿੱਦਾਂ ਮੇਰਾ ਸੁਪਰਇੰਟੈਂਡੈਂਟ ਦਾ ਐਕਸਪੀਰੀਅੰਸ ਹੁਣ 5 ਸਾਲ ਹੋ ਗਿਆ। 3 ਸਾਲ ਡਿਸਟ੍ਰਿਕਟ ਸੁਪਰਇੰਟੈਂਡੈਂਟ ਸੀਗਾ, 2 ਸਾਲ ਕਾਉਂਟੀ ਦਾ। ਸੋ ਪਹਿਲੀ ਗੱਲ ਇਹ ਹੈਗੀ ਆ। ਸੈਕਿੰਡ, ਮੈਂ ਜਿੱਦਾਂ ਐਨ ਬਾਰਮ ਤੋਂ ਸ਼ੁਰੂ ਕਰਕੇ ਟੀਚਰਸ ਏਡ ਹਰੇਕ job ਕੀਤੀ ਹੈਗੀ ਆ। So I know what to expect at Sutter County for the 2 years. ਪਈ ਉਹ ਸਾਰਾ ਕੰਮ ਪਈ ਜਿਹੜਾ ਲੋਕ ਕਰਦੇ ਆ ਮੇਰੀ organizations, I understand how that works. So that's, one thing. So experience, most education. I have a doctorate, my opponents don't. And most community service. ਅੱਗੇ ਵੀ ਮੈਂ ਤੁਹਾਨੂੰ ਦੱਸਿਆ ਪਈ education fields ਅਸੀਂ ਇਕੱਲੇ ਨਹੀਂ ਕਰ ਸਕਦੇ. You have to have your community involved. So I'm very, very involved in my community. I belong to a lot of service clubs. ਤਾਂ ਫਿਰ ਕਾਫੀ ਜਿੱਦਾਂ ਲੋਕਾਂ ਦਾ opinion ਪਤਾ ਲੱਗਦਾ ਕਿ ਉਹ community 'ਚ ਚਾਹੁੰਦੇ ਆ। ਇਸ ਕਰਕੇ ਮੈਂ ਆਪਣੇ ਦੋਵੇਂ ਕੰਪੈਰੀਟਰਸ ਨਾਲੋਂ I feel like I'm better qualified. ਜੀ ਜੀ ਤੇ ਇਹ ਵੀ ਜ਼ਰੂਰ ਦੱਸੋ ਬੈਲਟ ਦੇ ਉੱਤੇ ਕੀ ਨਾਮ ਆ ਤੁਹਾਡਾ? ਬਲਜਿੰਦਰ ਢਿੱਲੋਂ ਲਿਖਿਆ ਆ, ਬਲ ਢਿੱਲੋਂ ਲਿਖਿਆ ਆ ਚੁੱਕੇ ਆ ਉਹ ਬੈਲਟ ਜਿਹੜੇ ਸੈਂਪਲ ਬੈਲਟਸ ਨੇ? ਹਾਂਜੀ, ਉੱਥੇ ਮੇਰਾ ਨਾਮ ਬੈਲ ਢਿੱਲੋਂ ਹੈਗਾ ਆ। ਤਾਂ ਐਬਸੈਂਟੀ ਬੈਲਟ ਸਾਰਿਆਂ ਨੂੰ ਜਿਨ੍ਹਾਂ ਨੇ ਰਿਕੁਐਸਟ ਕੀਤੇ ਉਹ ਆ ਗਏ ਆ। ਤਾਂ ਮੈਂ ਸਾਰਿਆਂ ਨੂੰ ਦੱਸੂਗੀ ਵੀ ਪਲੀਜ਼ ਆਪਣੇ ਬੈਲਟ ਫਿਲ ਆਊਟ ਕਰਕੇ ਤਾਂ ਜਿਹੜਾ ਐਨਵਲਪ ਹੁੰਦਾ ਉਹਦੇ ਤੇ ਆਪਣਾ ਐਡਰੈਸ ਪਾਓ, ਅਫੀਸ਼ੀਅਲ ਸਿਗਨੇਚਰ ਤੇ ਡੇਟ ਪਾ ਕੇ ਉਹਨਾਂ ਨੂੰ ਫਿਰ ਭੇਜੋ ਬੈਕ। ਜੀ ਤਾਂ ਜੇ ਨਹੀਂ ਉਹਨਾਂ ਨੂੰ ਜੇ ਤੁਸੀਂ ਐਬਸੈਂਟੀ ਬੈਲਟ ਨਹੀਂ ਕਰਦੇ ਤਾਂ ਜੂਨ 5 ਨੂੰ ਤੁਸੀਂ ਵੋਟ ਕਰਨੀ ਆ। ਤਾਂ ਹੁਣ ਤੱਕ ਉਹਨਾਂ ਨੂੰ ਉਹ ਫਾਰਮ ਮਿਲ ਗਿਆ ਹੋਣਾ ਜਿਹੜਾ ਦੱਸੂਗਾ ਵੀ ਉਹਨਾਂ ਨੇ ਕਿੱਥੇ ਪੇਸ਼ੈਂਟ ਹੈਗਾ ਜਿੱਥੇ ਵੋਟ ਕਰਨੀ ਆ। ਤਾਂ ਉਦੋਂ ਵੋਟ ਪਾ ਕੇ ਤਾਂ ਆਪਣਾ ਵੀ ਮੇਰੀ ਹੈਲਪ ਕਰੋ। ਜੀ ਅਤੇ ਨਾਲ ਹੀ ਜਿਹੜਾ ਮੈਂ ਪੁੱਛਣਾ ਚਾਹੁੰਦਾ ਵੀ ਮੰਨ ਲਓ ਅਜੇ ਵੀ ਜੇ ਕਿਸੇ ਨੂੰ ਨਹੀਂ ਪਤਾ ਕੋਈ ਮੂਵ ਹੋਇਆ ਉਸਨਾਂ ਨੇ ਐਡਰੈਸ ਚੇਂਜ ਦੀ ਜਿਹੜੀ ਨੋਟੀਫਿਕੇਸ਼ਨ ਨਹੀਂ ਉਹਨਾਂ ਨੂੰ ਘੱਲੀ, ਉਹਨਾਂ ਨੂੰ ਬੈਲਟ ਜੇ ਨਹੀਂ ਮਿਲਿਆ ਜਾਂ ਕਿੱਦਾਂ ਪਾਉਣਾ ਆ, ਕੀ ਕੋਈ ਕੰਟੈਕਟ ਨੰਬਰ ਹੈਗਾ ਆ ਜੇ ਉਹ ਤੁਹਾਡੇ ਤੋਂ ਇਨਫੋਰਮੇਸ਼ਨ ਜਿਹੜੀ ਉਹ ਲੈਣਾ ਚਾਹੁੰਦੇ ਹੋਣ? ਜੀ ਹਾਂ, 2 ਨੰਬਰ ਹੈਗੇ ਆ। ਇੱਕ ਤਾਂ ਹੈਗਾ 530-632-9746 ਜੀ ਤਾਂ ਦੂਸਰਾ ਹੈਗਾ ਆ 845-0777 0777। ਸੋ ਸਰੋਤਿਓ ਜ਼ਰੂਰ ਇੱਕ ਚੀਜ਼ ਜਿਹੜੀ ਆਪਣੇ ਇਸ ਇੰਟਰਵਿਊ ਦੇ ਦੌਰਾਨ ਮੈਂ ਆਪਣੇ ਸਰੋਤਿਆਂ ਨੂੰ ਵੀ ਜਿਹੜੀ ਜ਼ਰੂਰ ਬੇਨਤੀ ਕਰਦੇ, ਦੇਖੋ ਵੋਟ ਤੁਸੀਂ ਜਿਹਨੂੰ ਮਰਜ਼ੀ ਪਾਓ, ਅਸੀਂ ਕਿਸੇ ਨੂੰ ਇਹ ਨਹੀਂ ਕਰਦੇ, ਐਂਡੋਰਸ ਨਹੀਂ ਕਰਦੇ। ਇਹ ਇੱਕ ਮੌਕਾ ਆ ਤੁਹਾਡੇ ਜਿਹੜੇ ਸਵਾਲ ਆ ਉਹ ਇਹਨਾਂ ਤੋਂ ਅਸੀਂ ਜਿਹੜੇ ਪੁੱਛ ਸਕਦੇ ਹਾਂ। ਸੋ ਜ਼ਰੂਰ ਤੁਸੀਂ ਜਿਸ ਨੂੰ ਵੀ ਵੋਟ ਪਾਉਣੀ ਆ ਵੋਟ ਜ਼ਰੂਰ ਪਾਓ। ਆਪਣੇ ਜਿਹੜੇ ਇਸ ਰਾਈਟ ਦਾ ਜਿਹੜਾ ਆ ਉਹ ਇਸਤੇਮਾਲ ਤੁਸੀਂ ਕਰੋ। ਇਹ ਆਪਣਾ ਹੱਕ ਵੀ ਆ ਤੁਹਾਡਾ ਅਤੇ ਇੱਕ ਤੁਹਾਡਾ ਫਰਜ਼ ਵੀ ਆ। ਸੋ ਸਾਰਿਆਂ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਵੀ ਵੱਧ ਤੋਂ ਵੱਧ ਜਿਹੜੇ ਉਹ ਵੋਟ ਪਾਓ। ਦੇਖੋ ਇੱਕ ਗੱਲ ਜਿਹੜੀ ਜ਼ਰੂਰ ਹੁੰਦੀ ਆ, ਤੁਹਾਡੇ ਆਪਣੇ ਜੇ ਭਾਈਚਾਰੇ 'ਚੋਂ ਕੋਈ ਜਾਂਦਾ ਆ ਤਾਂ ਇੱਕ ਆਵਾਜ਼ ਉਹਨਾਂ ਤੱਕ ਤੁਹਾਨੂੰ ਪਹੁੰਚਾਉਣੀ ਜਿਹੜੀ ਉਹ ਈਜ਼ੀ ਜਿਹੜੀ ਉਹ ਜ਼ਰੂਰ ਰਹਿੰਦੀ ਹੁੰਦੀ ਆ। ਬਾਕੀ ਮਰਜ਼ੀ ਤੁਹਾਡੀ ਜਿਹੜੀ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ, ਤੁਸੀਂ ਜਿਸ ਨੂੰ ਵੀ ਵੋਟ ਪਾਉਣਾ ਚਾਹੁੰਦੇ ਹੋ। ਬਾਕੀ ਇਹਨਾਂ ਨੇ ਨੰਬਰ ਜਿਹੜਾ ਉਹ ਦਿੱਤਾ ਆ। ਸੋ ਆਪਣੇ ਨਾਲ ਜਿਹੜੀ ਇਸ ਟਾਈਮ ਗੱਲਬਾਤ ਕਰ ਰਹੇ ਨੇ ਬਲਜਿੰਦਰ ਢਿੱਲੋਂ ਜੀ, ਇਹ ਜਿਹੜੇ ਸਟਰ ਕਾਉਂਟੀ ਦੇ ਸੁਪਰੀਡੈਂਡੈਂਟ ਆਫ ਸਕੂਲਸ ਦੇ ਕੈਂਡੀਡੇਟ ਜਿਹੜੇ ਹੈਗੇ ਨੇ, ਜਿਹੜੀਆਂ 5 ਜੂਨ ਨੂੰ ਹੋਣ ਜਾ ਰਹੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਉਹ ਖੜੇ ਨੇ। ਜੀ ਹਰਜੋਤ ਜੀ। ਜੀ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਯੂਬਾ ਸਿਟੀ ਵੀ ਸਾਰੇ 1450 AM ਤੇ ਸੁਣ ਰਹੇ ਆ, ਸਰੋਤਿਆਂ ਨੂੰ ਯਾਦ ਹੋਊਗਾ ਵੀ ਭੈਣ ਜੀ ਜਿਹੜੇ ਆ 1992 ਤੋਂ ਲੈ ਕੇ ਜੁਲਾਈ 2006 ਤੱਕ ਟਿਆਰਾਬੂਨਾ ਜਿਹੜਾ ਹੈਗਾ ਆ ਸਕੂਲ, ਉੱਥੇ ਅਸਿਸਟੈਂਟ ਪ੍ਰਿੰਸੀਪਲ ਰਹੇ ਆ। ਉਹ ਏਰੀਏ ਦੇ ਵਿੱਚ ਪੰਜਾਬੀ ਕਮਿਊਨਿਟੀ ਆਪਣੀ ਕਾਫੀ ਵੱਡੀ ਗਿਣਤੀ 'ਚ ਆ। ਉਹ ਤੋਂ ਬਾਅਦ ਉਹ ਵੈਰੀ ਐਲੀਮੈਂਟਰੀ ਸਕੂਲ ਯੂਬਾ ਸਿਟੀ 'ਚ ਰਹੇ ਹੈਗੇ ਆ।
ਤੇ ਪ੍ਰਿੰਸੀਪਲ ਰੀਓ ਡੈਲ ਔਰੋ ਐਲੀਮੈਂਟਰੀ 'ਚ ਵੀ ਰਹੇ ਹੈਗੇ ਆ ਤੇ ਪਲੂਮਸ ਲੇਕ ਐਲੀਮੈਂਟਰੀ ਸਕੂਲ 'ਚ। ਸੋ ਮੈਨੂੰ ਲੱਗਦਾ ਵੀ ਉਹਨਾਂ ਦੇ ਬਹੁਤ ਸਾਰੇ ਸਟੂਡੈਂਟਸ ਹੁਣ ਵੋਟਰ ਵੀ ਬਣ ਗਏ ਹੋਣਗੇ 92 ਦੇ ਜਿਹੜੇ ਪੜ੍ਹੇ ਹੋ ਆ। ਸੋ ਹੋਪਫੁਲੀ ਉਹਨਾਂ ਦੀ ਸਪੋਰਟ ਕਰੂਗੇ। ਤੇ ਭੈਣ ਜੀ ਮੇਰਾ ਇੱਕ ਮੇਨ ਜਿਹੜਾ ਕੰਸਰਨ ਵਾਲਾ ਕੁਐਸਚਨ ਹੈਗਾ, ਅਸੀਂ ਇਸ ਇਸ਼ੂ ਨੂੰ ਪੰਜਾਬੀ ਰੇਡੀਓ USA ਦੇ ਉੱਤੇ ਬਹੁਤ ਜ਼ਿਆਦਾ ਕਵਰ ਕੀਤਾ ਸੀ। ਯੂਬਾ ਸਿਟੀ ਦੇ ਸਕੂਲ ਦਾ ਇੱਕ ਟੀਚਰ ਜਿਮ ਬੇਟੇਕਰ ਜਿਹੜਾ ਕਿ ਸੁਪਰਵਾਈਜ਼ਰ ਵੀ ਆ, ਉਹਦੇ 'ਤੇ ਇੱਦਾਂ ਦੇ ਚਾਰਜਸ ਵੀ ਲੱਗੇ ਪਿਛਲੇ ਸਮਿਆਂ ਦੇ ਵਿੱਚ। ਆਪਣੀ ਕਮਿਊਨਿਟੀ ਵੀ ਉਹਦੀ ਕਾਫੀ ਸਪੋਰਟ ਕਰਦੀ ਰਹੀ ਆ। ਸੋ ਤੁਸੀਂ ਸੁਪਰਡੈਂਟ ਇਲੈਕਟ ਹੁੰਦੇ ਆ, ਅਸੀਂ ਅਰਦਾਸ ਕਰਦੇ ਹਾਂ ਵੀ ਤੁਸੀਂ ਇਲੈਕਟ ਹੋ। ਜਦੋਂ ਤੁਸੀਂ ਇਲੈਕਟ ਹੁੰਦੇ ਆ ਤੁਸੀਂ ਕੀ ਕਰੋਗੇ ਇੱਦਾਂ ਦੀ ਇਨਸੀਡੈਂਟ ਮੁੜ ਕੇ ਨਾ ਵਾਪਰੇ? ਸੋ ਪਹਿਲਾਂ ਜਿੱਦਾਂ ਇਹਨੂੰ ਮੈਂ ਦੱਸਣਾ ਚਾਹੁੰਦੀ ਵੀ ਉਹ ਯੂਬਾ ਸਿਟੀ ਯੂਨੀਫਾਈਡ ਲਈ ਮਿਸਟਰ ਵੈਰਕਰ ਕੰਮ ਕਰਦੇ ਆ। ਸੋ ਉਹ ਸਾਰਾ ਕੁਝ ਹੈਂਡਲ ਕਰਦੇ ਆ। ਅਸੀਂ ਜਿੱਦਾਂ ਸਪੈਸ਼ਲ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਤਾਂ ਕਾਫੀ ਸਿਸਟਮਸ ਇਨ ਪਲੇਸ ਹੈਗੇ ਆ ਵੀ ਇੱਦਾਂ ਦੀ ਚੀਜ਼ ਸਾਡੇ ਬੱਚਿਆਂ ਦੇ ਨਾਲ ਨਾ ਹੋਵੇ ਸਟਰ ਕਾਉਂਟੀ ਦੇ ਵਿੱਚ। ਜੀ ਜੀ ਅਤੇ ਨਾਲ ਦੇ ਨਾਲ ਤੁਸੀਂ ਉੱਥੇ ਰਹੇ ਵੀ ਹੋ, ਤੁਸੀਂ ਸ਼ੁਰੂ ਤੋਂ ਹੀ ਜਿੱਦਾਂ ਦੱਸ ਹੀ ਰਹੇ ਆ ਵੀ ਕਾਫੀ ਲੰਮਾ ਸਮਾਂ ਤੁਹਾਡਾ ਉੱਥੇ ਦਾ ਐਕਸਪੀਰੀਅੰਸ ਆ। ਉੱਥੋਂ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ, ਕੀ ਉਹਨਾਂ ਦੇ ਇਸ ਤੇ ਮੇਜਰ ਕੰਸਰਨਸ ਨੇ? ਇਸ ਵੇਲੇ ਆਪਣੇ ਪੇਰੈਂਟਸ ਦੀ ਇਹ ਕੰਸਰਨ ਹੈਗੀ, ਆਪਣੇ ਜਿਹੜੇ ਪੰਜਾਬੀ ਪੇਰੈਂਟਸ ਆ ਉਹ ਤਾਂ ਹਰੇਕ ਬੱਚੇ ਨੂੰ ਚਾਹੁੰਦੇ ਆ ਵੀ ਇੱਦਾਂ ਕਾਲਜ ਐਜੂਕੇਸ਼ਨ ਮਿਲੇ ਤੇ ਕਿੱਦਾਂ ਬੱਚੇ ਸਕਸੈਸਫੁਲ ਹੋਣ। ਤਾਂ ਇਹ ਹਰੇਕ ਪੇਰੈਂਟਸ ਦੀ ਕੰਸਰਨ ਹੈਗੀ ਆ। ਸੈਕਿੰਡ ਕੰਸਰਨ ਇਹ ਹੈਗੀ ਆ ਵੀ ਜਿੱਦਾਂ ਆਪਣੇ ਡਰੱਗਸ ਕਮਿਊਨਿਟੀ 'ਚ ਬਹੁਤ ਹੈਗੀਆਂ। ਸੋ ਇਹ ਕਿੱਦਾਂ ਹਟ ਸਕਦੀਆਂ, ਆਪਾਂ ਆਪਣੀ ਕਮਿਊਨਿਟੀ ਨੂੰ ਕਿੱਦਾਂ ਇਸ ਪ੍ਰੋਬਲਮ ਦੀ ਅਵੇਅਰਨੈਸ ਹੋਰ ਦੇ ਸਕਦੇ ਹਾਂ ਤੇ ਐਜ਼ ਅ ਕਮਿਊਨਿਟੀ ਆਪਾਂ ਵਰਕ ਟੂਗੇਦਰ ਕਰੀਏ। ਜੀ ਥੈਂਕ ਯੂ। ਤੇ ਇੱਕ ਮੇਰਾ ਕੁਐਸਚਨ ਹੋਰ ਆ ਵੀ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਸਟੈਮ ਆ, ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥ, ਇਹ ਫੀਲਡ ਜਿਹੜਾ ਆ ਆਉਣ ਵਾਲੇ ਸਮੇਂ 'ਚ ਵੀ ਬਹੁਤ ਕਾਮਯਾਬ ਰਹੂਗਾ। ਯੂਬਾ ਸਿਟੀ ਏਰੀਆ ਸਪੈਸ਼ਲੀ ਫਾਰਮਿੰਗ ਵਾਲਾ ਏਰੀਆ ਆ। ਤੁਸੀਂ ਜਿਹੜੇ ਉੱਥੇ ਦੇ ਬੱਚੇ ਹੈਗੇ ਜਾਂ ਟੀਚਰਸ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਕਹੋਗੇ ਵੀ ਜਿਹੜੇ ਇਸ ਫੀਲਡ ਵੱਧ ਤੋਂ ਵੱਧ ਜਿਹੜੇ ਬੱਚੇ ਜਾਣ? ਇਹ ਜਿੱਦਾਂ ਕਾਫੀ ਹੁਣ ਸਕੂਲ ਡਿਸਟ੍ਰਿਕਟ ਨੇ ਇਹ ਇਨੀਸ਼ੀਏਟਿਵ ਬਣਾਇਆ ਵੀ ਜਿਹੜਾ ਹੈਗਾ ਸਟੈਮ ਜਾਂ ਸਟੀਮ ਕਰਕੇ ਆਰਟ ਵੀ ਹੈਗਾ ਨਾਲ, ਉਹਨਾਂ ਨੇ ਸ਼ੁਰੂ ਕੀਤਾ। ਯੂਬਾ ਸਿਟੀ ਨੇ ਜਿੱਦਾਂ ਦਸੰਬਰ 'ਚ ਆਪਣੀ ਨਵੀਂ ਲੈਬ ਖੋਲੀ ਆ, ਜਿਹੜੀ ਲਾਈਵ ਓਕ ਸਕੂਲ ਆ ਉਹਨਾਂ ਨੇ ਜਿੱਦਾਂ ਪ੍ਰੋਗਰਾਮ ਇਸ ਸਾਲ ਸ਼ੁਰੂ ਕਰਨਾ। ਸੋ ਕਾਫੀ ਜਿੱਦਾਂ ਬੱਚਿਆਂ ਲਈ ਪ੍ਰੋਗਰਾਮ ਸ਼ੁਰੂ ਕਰਦੇ ਆ, ਪਰ ਜਿਹੜੀਆਂ ਟੀਚਰਾਂ ਆ ਉਹਨਾਂ ਨੂੰ ਹੋਰ ਟ੍ਰੇਨਿੰਗ ਚਾਹੀਦੀ ਆ। ਜਿੱਦਾਂ ਟੀਚਰਸ ਕਾਫੀ ਆ ਜਿਹਨੇ ਬੀਨ ਇਨ ਦ ਐਜੂਕੇਸ਼ਨ ਫੀਲਡ ਫॉर ਅ ਲੌਂਗ ਟਾਈਮ, ਤਾਂ ਫਿਰ ਉਹਨਾਂ ਨੂੰ ਨਵੀਂ ਟ੍ਰੇਨਿੰਗ ਚਾਹੀਦੀ ਆ। ਤਾਂ ਸੋ ਇਕੱਠੀਆਂ ਜਿੱਦਾਂ ਡਿਸਟ੍ਰਿਕਟਸ ਹੋ ਕੇ ਆਪਣੀ ਟੀਚਰਸ ਨੂੰ ਸਪੋਰਟ ਕਰਨ ਤਾਂ ਫਿਰ ਸਟੀਮ ਜਾਂ ਸਟੈਮ ਦੋਵੇਂ ਚੀਜ਼ਾਂ ਗਾਂ ਬੱਚਿਆਂ ਲਈ ਵੱਧ ਸਕਦੀਆਂ ਆ। ਜੀ ਤੇ ਬਲਜਿੰਦਰ ਢਿੱਲੋਂ ਜੀ ਇਹ ਵੀ ਜਰਾ ਜ਼ਰੂਰ ਦੱਸੋ ਜਿਹੜੇ ਇਸ ਟਾਈਮ ਤੁਹਾਨੂੰ ਜਿਹੜੇ ਤੁਹਾਡੇ ਇਲਾਕੇ ਦੇ ਵੋਟਰ ਸੁਣ ਰਹੇ ਨੇ ਤੇ ਇਨ ਜਨਰਲ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਸਰੋਤੇ ਸੁਣ ਰਹੇ ਆ, ਕੀ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਇਹ ਦੱਸਣਾ ਚਾਹੁੰਦੀ ਹਾਂ ਵੀ ਫਰਸਟ ਆਫ ਆਲ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਜਾਂ ਐਜੂਕੇਸ਼ਨ ਕੰਸਰਨ ਹੈਗੀ ਆ, ਪਲੀਜ਼ ਮੈਨੂੰ ਆ ਕੇ ਮਿਲੋ। ਜੇ ਮੈਂ ਨਹੀਂ ਤੁਹਾਡੀ ਹੈਲਪ ਕਰ ਸਕਦੀ, ਮੈਂ ਤੁਹਾਨੂੰ ਦੱਸ ਸਕਦਾ ਵੀ ਤੁਹਾਡੇ ਕੌਣ ਹੈਲਪ ਕਰ ਸਕਦੇ ਆ। ਸੈਕੰਡਲੀ ਵੀ ਆਪਣੀ ਕਾਫੀ ਟੀਚਰ ਸ਼ੋਰਟੇਜ ਹੈਗੀ ਆ। ਜੇ ਕੋਈ ਵੀ ਇਹਨਾਂ ਦਾ ਬੇਟਾ ਬੇਟੀ ਟੀਚਿੰਗ ਫੀਲਡ 'ਚ ਜਾਣਾ ਮੰਗਦਾ, ਸਾਨੂੰ ਆ ਕੇ ਮਿਲੋ, ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ। ਤੇ ਤੀਸਰੀ ਇਹ ਗੱਲ ਆ ਵੀ ਜੂਨ 5 ਨੂੰ ਮੈਨੂੰ ਵੋਟ ਪਾਓ, ਆਪਣੀ ਕੀਮਤੀ ਵੋਟ ਦਿਓ ਤਾਂ ਮੈਨੂੰ ਕਾਮਯਾਬ ਕਰੋ। ਜੀ ਬਿਲਕੁਲ। ਤੇ ਬਹੁਤ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਵੋਟਾਂ ਨਜ਼ਦੀਕ ਨੇ, ਇਲੈਕਸ਼ਨ ਨਜ਼ਦੀਕ ਆ ਤੇ ਚਾਹੇ ਕੋਈ ਛੋਟੀ ਇਲੈਕਸ਼ਨ ਹੋਵੇ ਚਾਹੇ ਕੋਈ ਵੱਡੀ ਇਲੈਕਸ਼ਨ ਹੋਵੇ, ਜਿਹੜਾ ਕੈਂਡੀਡੇਟ ਹੁੰਦਾ ਆਲ ਦਾ ਟਾਈਮ ਬਿਜ਼ੀ ਹੁੰਦਾ ਅੰਟਿਲ ਜਿਹੜਾ ਇਲੈਕਸ਼ਨ ਜਿਹੜੀਆਂ ਵੋਟਾਂ ਪੈਣ ਹੀ ਜਾਂਦੀਆਂ ਉਸ ਤੋਂ ਬਾਅਦ ਦੇ ਵਿੱਚ ਰੀਅਲ ਵਰਕ ਵੀ ਜਿਹੜਾ ਉਹਨਾਂ ਦਾ ਜਿਹੜਾ ਉਹ ਸ਼ੁਰੂ ਹੁੰਦਾ ਆ। ਸੋ ਸ਼ੁਭ ਸ਼ਾਮਾਂ ਨੇ ਸਾਡੇ ਵੱਲੋਂ ਤੁਹਾਨੂੰ ਬਲਜਿੰਦਰ ਢਿੱਲੋਂ ਜੀ ਵੀ ਹੋਪਫੁਲੀ ਜਿਹੜੇ ਆ ਕਿਉਂਕਿ ਤੁਸੀਂ ਰਾਈਟ ਨਾਓ ਉਸੇ ਅਹੁਦੇ ਦੇ ਉੱਤੇ ਜਿਹੜਾ ਕੰਮ ਕਰ ਹੀ ਰਹੇ ਹੋ ਤੇ ਉਹ ਤੁਹਾਨੂੰ ਜਿਹੜਾ ਇਹ ਜਿਹੜਾ ਅਹੁਦਾ ਆ ਜਿਹੜਾ ਉਹ ਮਿਲੇ। ਤੇ ਨਾਲ ਇਹ ਵੀ ਮੇਰਾ ਇੱਕ ਚਲੋ ਛੋਟਾ ਜਿਹਾ ਹੋਰ ਸਵਾਲ ਹੈ, ਕਿੰਨੇ ਚਿਰ ਦੇ ਲਈ ਇਹ ਜਿਹੜਾ ਅਹੁਦਾ ਆ ਹੁੰਦਾ ਆ, ਇਹ ਕੈਂਡੀਡੇਸੀ ਕਿੰਨੇ ਚਿਰ ਦੀ ਰਹਿੰਦੀ ਆ ਤੁਹਾਡੀ ਇਹ ਜਿਹੜਾ ਅਹੁਦਾ ਆ?
ਟਰਮ ਕਹਿਣ ਦਾ ਮਤਲਬ ਨੈਕਸਟ 4 ਇਅਰਸ ਨੈਕਸਟ 4 ਇਅਰਸ ਦੇ ਲਈ। ਹਾਂਜੀ ਜੀ, ਸੋ ਬਹੁਤ ਬਹੁਤ ਤੁਹਾਡਾ ਥੈਂਕ ਯੂ, ਤੁਸੀਂ ਜੁੜੇ ਆਪਣੇ ਕੀਮਤੀ ਸਮੇਂ ਚੋਂ ਜਿਹੜਾ ਸਮਾਂ ਕੱਢਿਆ, ਜਿਹੜੇ ਕੋਈ ਸਵਾਲਾਂ ਦੇ ਜਿਹੜੇ ਜਵਾਬ ਸਾਡੇ ਜਿਹੜੇ ਸਰੋਤਿਆਂ ਤੱਕ ਪਹੁੰਚਾਏ ਆ। ਸੋ ਸਟਰ ਕਾਊਂਟੀ ਦੇ ਜਿਹੜੇ ਵੋਟਰਸ ਨੇ ਉਹਨਾਂ ਦੇ ਸਾਹਮਣੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਐਬਸੈਂਟੀ ਬੈਲਟ ਜਿਹੜੇ ਆ ਚੁੱਕੇ ਨੇ, ਉਹਨਾਂ ਦੇ ਵਿੱਚ ਤੁਸੀਂ ਬਲ ਢਿੱਲੋਂ ਦਾ ਨਾਮ ਜਿਹੜਾ ਉਹ ਸਰਚ ਕਰ ਸਕਦੇ ਹੋ, ਅਤੇ ਉਹ ਬੈਲਟ ਦੇ ਉੱਤੇ ਜਿਹੜਾ ਨਾਮ ਭਰ ਕੇ ਆਪਣਾ ਜਿਹੜਾ ਬਾਅਦ ਦੇ ਵਿੱਚ ਐਡਰੈਸ ਵਗੈਰਾ ਭਰ ਕੇ ਤੁਸੀਂ ਐਬਸੈਂਟੀ ਬੈਲਟ ਵਾਪਸ ਕਰ ਲਓ। ਅਤੇ ਬਾਕੀ ਇਨ ਐਨੀ ਕੇਸ ਜਿਨ੍ਹਾਂ ਦੇ ਐਬਸੈਂਟੀ ਬੈਲਟ ਨਹੀਂ ਆਏ ਉਹਨਾਂ ਨੂੰ ਪ੍ਰੀਸਿੰਕਟ ਦੇ ਬਾਰੇ ਜਿਹੜਾ ਉਹ ਪਤਾ ਲੱਗ ਗਿਆ ਹੋਊਗਾ, ਜੇ ਨਹੀਂ ਤਾਂ ਲੱਗ ਜਾਊਗਾ। ਅਤੇ ਤੁਸੀਂ ਜ਼ਰੂਰ ਜੂਨ 5 ਨੂੰ ਜਿਹੜੀਆਂ ਆਪਣੀਆਂ ਵੋਟਾਂ ਪਾਉਣ ਦੇ ਲਈ ਜਿਹੜਾ ਉਹ ਜ਼ਰੂਰ ਜਾਣਾ ਆ। ਆਪਣੇ ਹੱਕ ਨੂੰ ਤੁਸੀਂ ਪਛਾਣੋ ਅਤੇ ਆਪਣਾ ਜਿਹੜਾ ਫਰਜ਼ ਆ ਉਸ ਨੂੰ ਤੁਸੀਂ ਨਿਭਾਓ। ਅਤੇ ਥੈਂਕ ਯੂ ਵੈਰੀ ਮੱਚ ਬਲ ਢਿੱਲੋਂ ਜੀ, ਤੁਸੀਂ ਸਾਡੇ ਨਾਲ ਜੁੜੇ। ਜੇ ਜਾਂਦੇ ਜਾਂਦੇ ਕੁਛ ਵੀ ਕੋਈ ਮੈਸੇਜ ਕੁਛ ਵੀ ਹੋਰ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ। ਨਹੀਂ ਜੀ, ਮੈਂ ਤੁਹਾਡੇ ਦੋਹਾਂ ਦਾ ਬਹੁਤ ਧੰਨਵਾਦ ਕਰਦੀ ਹਾਂ, ਤਾਂ ਬਾਕੀ ਸਾਰੇ ਸਰੋਤਿਆਂ ਦਾ, ਉਹਨਾਂ ਨੇ ਮੈਨੂੰ ਸੁਣਿਆ। ਗੁੱਡ ਲੱਕ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਜੂਨ 6 ਨੂੰ ਇਲੈਕਸ਼ਨ ਹੋਣ ਜਾ ਰਹੀ ਆ, ਤੇ ਕੱਲਾ ਆਪਾਂ ਭੈਣ ਜੀ ਬਲਜਿੰਦਰ ਕੌਰ ਢਿੱਲੋਂ ਉਹਨਾਂ ਦੀ ਗੱਲਬਾਤ ਕਰ ਰਹੇ ਸੀ ਜੋ ਸਕੂਲ ਸੁਪਰਡੈਂਟ ਲਈ ਉੱਥੇ ਖੜੇ ਆ। ਆਪਾਂ ਇਸ ਤੋਂ ਪਹਿਲਾਂ, ਕਿਉਂਕਿ ਪੰਜਾਬੀ ਰੇਡੀਓ USA ਆ, ਆਪਾਂ ਹਮੇਸ਼ਾ ਹੀ ਜਿਹੜੀ ਆ ਪੰਜਾਬੀ ਨੂੰ ਪ੍ਰਮੋਟ ਕਰਦੇ ਹਾਂ। ਪਹਿਲਾਂ ਵੀ ਜਕਾਰਾ ਮੂਵਮੈਂਟ ਵਾਲਿਆਂ ਨਾਲ ਆਪਾਂ ਇੰਟਰਵਿਊ ਕੀਤੀ ਸੀ, ਗੁਰਜੀਤ ਸਿੰਘ ਹੁਣੀ ਵੀ ਬੇਨਤੀ ਕੀਤੀ ਸੀ ਵੀ ਜਿੱਥੇ ਜਿੱਥੇ ਵੀ ਜਿਸ ਏਰੀਏ ਦੇ ਵਿੱਚ ਪੰਜਾਬੀ 'ਚ ਬੈਲਟ ਆਣੇ ਹੈਗੇ ਆ, ਜ਼ਰੂਰ ਤੁਸੀਂ ਉਹ ਭਰ ਕੇ ਜਾਓ ਤੇ ਵੋਟ ਪਾਓ। ਤੇ ਜਿਨ੍ਹਾਂ ਨੂੰ ਚਾਹੇ ਜਿੱਦਾਂ ਇੰਗਲਿਸ਼ ਆਉਂਦੀ ਵੀ ਆ, ਸਾਰਾ ਕੁਛ ਇੰਗਲਿਸ਼ 'ਚ ਹੀ ਆ, ਉਹਨਾਂ ਨੂੰ ਵੀ ਪੰਜਾਬੀ ਵਾਲਾ ਜਿਹੜਾ ਆ ਬੈਲਟ ਉਹ ਪੁੱਛਣਾ ਚਾਹੀਦਾ ਹੈਗਾ ਆ। ਫ੍ਰਿਜ਼ਨੋ ਕਾਉਂਟੀ ਵਗੈਰਾ, ਅਲਾਮੀਡਾ ਕਾਉਂਟੀ, ਜਿੱਥੇ ਜਿੱਥੇ ਹੈਗੇ ਇੱਥੇ ਤਾਂ ਹੈ ਹੀ ਆ ਜੀ। ਸੋ ਉਹਦੇ ਨਾਲ ਉਹਦਾ ਰੀਜ਼ਨ ਕੀ ਹੋਣਾ ਆ ਵੀ ਤੁਸੀਂ ਜਦੋਂ ਜਿੰਨੇ ਜ਼ਿਆਦਾ ਬੈਲਟ ਪੁੱਛੋਗੇ ਆਉਣ ਵਾਲੇ ਸਮੇਂ ਦੇ ਵਿੱਚ, ਫਿਰ ਉਹ ਹੋਰ ਪੰਜਾਬੀ 'ਚ ਜ਼ਿਆਦਾ ਜਿਹੜੇ ਆ ਪ੍ਰਿੰਟ ਕਰੂਗੇ। ਪਲੱਸ ਉਹਨਾਂ ਨੂੰ ਇਹ ਵੀ ਪਤਾ ਲੱਗੂਗਾ ਵੀ ਜਿਹੜੇ ਪੰਜਾਬੀ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਕਮਿਊਨਿਟੀ ਇੱਥੇ ਰਹਿੰਦੀ ਹੈਗੀ ਆ। ਜੀ ਜੀ ਬਿਲਕੁਲ। ਸੋ ਚਲੋ ਇਹਨਾਂ ਨੂੰ ਸ਼ੁਭ ਇਸ਼ਾਵਾਂ ਨੇ। ਬਾਕੀ ਇੱਕ ਜਿਹੜੀ ਜ਼ਰੂਰ ਆ ਵੀ ਵੋਟ ਜਿਹੜੀ ਜ਼ਰੂਰ ਪਾਓ, ਜ਼ਰੂਰੀ ਹੈ। ਇਕੱਲਾ ਸਟਰ ਕਾਊਂਟੀ ਵਾਲੇ ਵਾਸਤੇ ਨਹੀਂ, ਹਰ ਇੱਕ ਦੇ ਲਈ। ਜਿੱਥੇ ਜਿੱਥੇ ਵੀ ਇਲੈਕਸ਼ਨ ਜਿਹੜੀਆਂ ਹੋ ਰਹੀਆਂ, ਕੈਲੀਫੋਰਨੀਆ ਦੇ ਵਿੱਚ 5 ਜੂਨ ਨੂੰ ਜਿਹੜੀਆਂ ਆ ਉਹ ਇਲੈਕਸ਼ਨ ਜਿਹੜੀਆਂ ਉਹ ਹੋਣੀਆਂ ਨੇ। ਸੋ ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਪ੍ਰਾਇਮਰੀਜ਼ ਹੋ ਰਹੀਆਂ। ਸੋ ਇਹਦੇ ਵਿੱਚ ਨਾਲ ਹੀ ਆਪਣੇ ਜੇ ਸਰੋਤਿਆਂ ਨੂੰ ਜੇ ਇੱਕ ਥੋੜ੍ਹਾ ਟੈਕਨੀਕਲ ਪੁਆਇੰਟ ਵੀ ਦੱਸਦੇ ਜਾਈਏ, ਜੇ 3 ਜਿੱਦਾਂ ਕੈਂਡੀਡੇਟ ਖੜੇ ਨੇ ਉੱਥੇ, ਅਤੇ ਜੇ ਇੱਕ ਕੈਂਡੀਡੇਟ ਮੋਰ ਦੈਨ 50% ਵੋਟਸ ਜਿਹੜੀਆਂ ਹਾਸਿਲ ਕਰ ਲੈਂਦੇ ਨੇ, ਤਾਂ ਫਿਰ ਉਹਨਾਂ ਨੂੰ ਨਵੰਬਰ ਦੇ ਵਿੱਚ ਇਲੈਕਸ਼ਨ ਨਹੀਂ ਹੁੰਦੀ। ਫਿਰ ਆਟੋਮੈਟਿਕ ਜਿਹੜੀ ਆ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਜਿਹੜੀ ਉਹ ਜਿੱਤ ਪ੍ਰਾਪਤ ਹੋ ਜਾਂਦੀ ਆ, ਅਤੇ ਉਹ ਕੈਂਡੀਡੇਸੀ ਜਿਹੜੀ ਇੱਕ ਹਿਸਾਬ ਦੇ ਨਾਲ ਇਹ ਇਲੈਕਸ਼ਨ ਜਿਹੜੀ ਉਹ ਜਿੱਤ ਜਾਂਦੇ ਨੇ। ਸੋ ਜੇ ਇਹ ਤਿੰਨਾਂ ਜਾਣਿਆਂ ਦੇ ਵਿੱਚ ਵੋਟਾਂ ਵੰਡ ਹੁੰਦੀਆਂ ਨੇ, 50% ਤੋਂ ਘੱਟ ਤਿੰਨਾਂ ਦੀਆਂ ਰਹਿੰਦੀਆਂ ਨੇ, ਤਾਂ ਫਿਰ ਜਿਹੜੇ ਟੌਪ 2 ਦੇ ਨੇ ਉਹਨਾਂ ਦੀ ਜਿਹੜੀ ਫਿਰ ਇਲੈਕਸ਼ਨ ਉਹ ਪ੍ਰਾਇਮਰੀ ਜਿਹੜੀ ਨਵੰਬਰ ਦੇ ਵਿੱਚ ਜਿਹੜੀ ਮੇਨ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਹੋਊਗੀ। ਅਦਰਵਾਈਜ਼ ਫਿਰ ਜਿਹੜੀ ਇੱਦਾਂ ਇਹ ਜੇ 50% ਤੋਂ ਵੱਧ ਪਹਿਲਾਂ ਹੀ ਜਿਹੜੀ ਉਹਨਾਂ ਨੂੰ ਮਿਲ ਜਾਂਦੇ ਆ, ਤਾਂ ਉਹਦੇ ਵਿੱਚ ਉਹਨਾਂ ਦੀ ਜਿੱਤ ਪ੍ਰਾਪਤ ਜਿਹੜੀ ਉਹ ਹੋ ਜਾਂਦੀ ਆ। ਇਹ ਹਰ ਇੱਕ ਪ੍ਰਾਇਮਰੀਜ਼ ਦੇ ਵਿੱਚ, ਮੋਸਟ ਆਫ ਦਾ ਪ੍ਰਾਇਮਰੀਜ਼ ਦੇ ਵਿੱਚ ਜਦੋਂ ਵੀ ਇੱਦਾਂ ਕੈਂਡੀਡੇਟ ਨੂੰ ਚੁਣਨਾ ਹੁੰਦਾ ਹੈ ਤੇ ਇਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਜੀ। ਆਪਾਂ ਸਕੂਲ ਇਲੈਕਸ਼ਨ ਦੀ ਗੱਲ ਕਰਦੇ ਸੀ, ਕਹਾਂ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਹੀ ਹੈਗਾ ਆ। ਫਲੋਰੀਡਾ ਦੇ ਵਿੱਚ ਇੱਕ ਸਕੂਲ ਦਾ ਪ੍ਰੋਮ ਹੋ ਰਿਹਾ ਸੀ, ਹਾਈ ਸਕੂਲ ਦਾ, ਜਿਹੜਾ ਕੋਲੰਬਸ ਹਾਈ ਸਕੂਲ, ਤੇ ਉੱਥੇ ਉਹਨਾਂ ਨੇ ਜਿੱਦਾਂ ਇੱਕ ਥੀਮ ਰੱਖਿਆ ਸੀ ਵੈਲਕਮ ਟੂ ਦਾ ਜੰਗਲ। ਕਹਿੰਦੇ ਵੀ ਉਹਦੇ ਵਿੱਚ ਉਹ ਇੱਕ ਜਿਹੜਾ ਸ਼ੇਰ ਆ ਉਹਨੂੰ ਪਿੰਜਰੇ ਦੇ ਵਿੱਚ ਜਿੱਦਾਂ ਕੈਦ ਕਰਕੇ ਲੈ ਕੇ ਆਏ ਤੇ ਉਹਨੂੰ ਦਿਖਾ ਲਿਆ ਜੋ ਵੀ, ਤੇ ਉਹਦੀ ਜਿਹੜੀ ਆ ਹੁਣ ਕਾਫੀ ਕੰਟਰੋਵਰਸੀ ਚੱਲ ਰਹੀ ਹੈਗੀ ਆ ਵੀ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਹੈਗਾ। ਬਿਲਕੁਲ ਜੀ, ਕਾਫੀ ਰੌਲਾ ਰੱਪਾ ਜਿਹੜਾ ਆ ਉਹ ਪੈ ਗਿਆ। ਐਗਜ਼ੋਟਿਕ ਐਨੀਮਲ ਜਿੱਦਾਂ ਕਹਿ ਲਓ ਵੀ ਉਹ ਉੱਥੇ ਲੈ ਕੇ ਆ ਗਿਆ, ਤੇ ਬਹੁਤ ਸਾਰੇ ਲੋਕ ਜਿਹੜੇ ਪੁੱਛ ਰਹੇ, ਕਹਿੰਦੇ ਵੀ ਟਾਈਗਰ ਨੂੰ ਪੁੱਛਿਆ ਗਿਆ ਸੀਗਾ ਵੀ ਭਾਈ ਤੂੰ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਤੂੰ ਜਾਣਾ ਹੈ ਕਿ ਨਹੀਂ ਜਾਣਾ ਆ। ਤੇ ਨਾਲ ਦੇਖੋ ਹਰਜੋਤ ਸਿੰਘ ਜੀ, ਖਤਰਾ ਤਾਂ ਰਹਿੰਦਾ ਹੀ ਆ। ਜੰਗਲੀ ਜਿਹੜਾ ਜਾਨਵਰ ਆ, ਸਭ ਨੂੰ ਪਤਾ ਹੈ ਵੀ ਜਿਹੜਾ ਟਾਈਗਰ ਆ, ਜਿਹੜਾ ਸ਼ੇਰ ਆ, ਬੱਬਰ ਸ਼ੇਰ ਆ, ਵੀ ਕਿੰਨੇ ਘਾਤਕ ਜਿਹੜੇ ਸਾਬਤ ਹੋ ਸਕਦੇ ਆ। ਰੱਬ ਨਾ ਕਰੇ ਕੋਈ ਕੇਜ ਨੂੰ ਕੋਈ ਪ੍ਰੋਬਲਮ ਆ ਜਾਵੇ, ਤਾਂ ਜੇ ਉੱਥੋਂ ਬਾਹਰ ਨਿਕਲ ਜਾਂਦਾ ਤਾਂ ਉੱਥੇ ਮਾਸੂਮ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਜਿਹੜਾ ਕਿੱਡਾ ਇਹ ਪ੍ਰੋਬਲਮ ਆ ਸਕਦੀ ਆ। ਕਈਆਂ ਨੂੰ ਤਾਂ ਟਰੋਮਾ ਲੱਗ ਗਿਆ ਹੋਣਾ ਦੇਖ ਕੇ। ਜ਼ੂ ਥੋੜ੍ਹੀ ਆ, ਸਕੂਲ ਦੇ ਵਿੱਚ ਤੁਸੀਂ ਇਹ ਚੀਜ਼ਾਂ ਜਿਹੜੀਆਂ ਐਕਸਪੈਕਟ ਜਿਹੜੀਆਂ ਉਹ ਨਹੀਂ ਕਰਦੇ। ਸੋ ਫਲੋਰੀਡਾ ਇੱਕ ਵਾਰੀ ਫੇਰ ਜਿਹੜੇ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਆ ਜੀ। ਬਿਲਕੁਲ ਕਿਹਾ ਜਾ ਰਿਹਾ ਵੀ ਕਹਿੰਦੇ ਵੀ ਜੰਗਲ ਦੇ ਰਾਜੇ ਨੂੰ ਤੁਸੀਂ ਕੇਜ ਦੇ ਵਿੱਚ ਲਿਆ ਕੇ ਪ੍ਰੋਗਰਾਮ 'ਚ ਬੱਚਿਆਂ ਨੂੰ ਕੀ ਸ਼ੋਅ ਕਰਨਾ ਚਾਹੁੰਦੇ ਹੈਗੇ ਤੁਸੀਂ। ਤੇ ਚਲੋ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਸਮਾਪਤ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।